ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਨੇ। ਮੰਗਲਵਾਰ ਨੂੰ ਤੁਸੀਂ 4 ਤੋਂ ਲੈ ਕੇ 5:30 ਵਜੇ ਤੱਕ ਕਾਲ ਕਰਦੇ ਹੋ। ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਉਹਦੇ ਬਾਰੇ ਤੁਸੀਂ ਪੁੱਛਦੇ ਹੋ ਅਤੇ ਫਿਰ ਤੁਹਾਨੂੰ ਕਈ ਚੀਜ਼ਾਂ ਦੇ ਜਵਾਬ, ਹੋਰ ਵਾਧੂ ਵੀ ਕਈ ਬਿਮਾਰੀਆਂ ਦੇ ਇਲਾਜ ਆ ਜਿਹੜੇ ਜਗਵੀਰ ਸਿੰਘ ਜੀ ਖੋਜ ਕਰਕੇ ਲੈ ਕੇ ਆਉਂਦੇ ਨੇ। ਅਤੇ ਉਹ ਤੁਸੀਂ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਆਪਣੇ ਹਿਸਾਬ ਦੇ ਨਾਲ, ਜੇ ਤੁਹਾਨੂੰ ਉਹਨਾਂ ਵਿੱਚ ਕੋਈ ਚੀਜ਼ ਨਹੀਂ ਪਚਦੀ, ਕੋਈ ਬਾਏ ਆ, ਗਰਮੀ ਆ, ਜਾਂ ਤੁਸੀਂ ਉਹਨੂੰ ਚੈੱਕ ਕੀਤਾ ਹੋਇਆ ਠੀਕ ਨਹੀਂ ਰਹਿੰਦੀ, ਅਤੇ ਉਹ ਤੁਸੀਂ ਨਹੀਂ ਲੈਣੀ। ਥੋੜ੍ਹੀ ਚੀਜ਼ ਤੋਂ ਸਟਾਰਟ ਕਰੋ ਅਤੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਚੀਜ਼ਾਂ ਤੁਹਾਨੂੰ ਪਚਦੀਆਂ ਜਾਂ ਨਹੀਂ ਪਚਦੀਆਂ। ਵੈਸੇ ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਨਬਜ਼ ਦੇਖ ਕੇ ਦਵਾਈ ਦੇ ਸਕੇ। ਜਗਵੀਰ ਸਿੰਘ ਹੋਰਾਂ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਵੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਗਰਮੀਤ ਸਿੰਘ ਚੱਲੀ ਐਸਕਲੋਨ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟਿਕਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਗੱਲ ਪਹਿਲਾਂ ਅੱਜ ਕਰਦੇ ਹਾਂ, ਜਿਹੜੇ ਕਹਿੰਦੇ ਸੀਗੇ ਫੇਫੜਿਆਂ 'ਚ ਪਾਣੀ ਭਰਦਾ ਹੈਗਾ, ਜੀ ਜੀ, ਉਹਦੇ ਵਿੱਚੋਂ ਤਾਂ ਤੁਸੀਂ ਲੈ ਸਕਦੇ ਹੈਗੇ ਤੁਲਸੀ ਦੇ 15-20 ਪੱਤੇ, 5-4 ਕਾਲੀ ਮਿਰਚਾਂ, 1 ਲੌਂਗ, ਥੋੜ੍ਹੀ ਜਿਹੀ 1 ਚੁਟਕੀ ਹਲਦੀ ਦੀ, ਅਤੇ ਥੋੜ੍ਹੀ ਜਿਹੀ ਆਪਣੇ ਸੁੰਡ ਅਦਰਕ ਦੀ ਇਕੱਠੀ, ਇਹ ਪਾ ਕੇ ਇਹਦੀ ਚਾਹ ਜੀ ਬਣਾ ਕੇ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਤੁਲਸੀ ਅਤੇ ਸ਼ਹਿਦ ਇਹ ਚੱਟੋ, ਤੁਸੀਂ ਤੁਲਸੀ ਦਾ ਰਸ ਅਤੇ ਸ਼ਹਿਦ, ਜਿੰਨੇ ਤੁਲਸੀ ਦੇ ਵਿੱਚੋਂ ਬਹੁਤ ਵਧੀਆ ਚੀਜ਼ ਹੈ ਜੀ ਪਾਣੀ ਸੁਕਾਉਣੇ ਨੂੰ ਜੀ। ਅਤੇ ਉਹਨੇ ਆ ਫਿਰ ਤੁਸੀਂ ਲੈ ਸਕਦੇ ਹੈਗੇ 3-4 ਮਨੱਕੇ ਲੈ ਲੈਣੇ ਹੈਗੇ। ਮਨੱਕਿਆਂ ਮਤੇ ਬੀਜ ਕੱਢਦੇ ਨੇ ਉਹਦੇ ਵਿੱਚੋਂ, ਅਤੇ ਉਹਦੇ ਵਿੱਚੋਂ ਤੁਸੀਂ ਆਪਣੇ ਥੋੜ੍ਹੀ ਜਿਹੀ ਆਪਣੇ 2 ਕਰੱਤੀਆਂ, ਸਮਝ ਲਓ 2 ਕਾਲੀ ਮਿਰਚਾਂ ਜਿੰਨੀ ਹਿੰਗ ਭਰਨੀ ਹੈ ਜੀ ਉਹਨਾਂ ਦੇ ਵਿੱਚ, ਹਰੇਕ ਮਨੱਕੇ 'ਚ 2 ਕਾਲੀਆਂ ਮਿਰਚਾਂ ਜਿੰਨੀ ਪੀ ਕੇ ਉਨੀ ਕੁ ਬਣਦੀ, ਉਨੀ ਹਿੰਗ ਜੀ ਭਰ ਕੇ ਉਹ ਤੁਸੀਂ ਆਪਣੇ ਖਾਓ। ਤੁਹਾਨੂੰ ਥੋੜ੍ਹੇ ਲੰਗਸ ਹੈ, ਕੋਈ ਨਮੋਨੀਆ ਹੋਵੇ ਜਿਹਨਾਂ ਨੂੰ, ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਇਹ। ਅਤੇ ਇਹਦੇ ਨਾਲ ਤੁਸੀਂ ਆਪਣੇ ਫਿਰ ਲਸਣ ਵੀ ਇਹਦੇ ਵਿੱਚੋਂ ਬਹੁਤ ਕੰਮ ਕਰਦਾ ਜੀ ਫੇਫੜਿਆਂ ਵਾਸਤੇ। ਲਸਣ ਤੁਸੀਂ ਆਪਣੇ ਲੈ ਸਕਦੇ ਹੈ। ਮਨੱਕੇ ਤਾਂ ਤੁਹਾਨੂੰ ਦੱਸੇ ਦੇ, ਮਨੱਕੇ ਤੁਸੀਂ ਮਨੱਕੇ ਜੇ ਨਹੀਂ ਹਿੰਗ ਤਾਂ ਉਹ ਵੀ ਤੁਸੀਂ ਆਪਣੇ ਚਾਹਵਾਂ ਉਬਾਲ ਕੇ ਮਨੱਕਿਆਂ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਅਤੇ ਆਪਣੇ ਇਹਦੇ ਨਾਲ ਤੁਸੀਂ ਕਰ ਸਕਦੇ ਹੈਗੇ, ਜਿੱਥਾ ਦੀ ਆਪਣੇ ਫੀਲ ਹੁੰਦਾ ਤੁਹਾਨੂੰ ਛਾਤੀ ਦੇ ਵਿੱਚ, ਫੇਫੜਿਆਂ ਦੇ ਇੱਥੇ ਸੋਜਿਸ਼ ਜੀ ਲੱਗਦੀ ਹੈ, ਕੋਈ ਹੋਰ ਐਂ ਲੱਗਦਾ ਹੈਗਾ, ਤਾਂ ਤੁਸੀਂ ਆਪਣੇ ਇਹਦੇ ਵਿੱਚੋਂ ਤੁਸੀਂ ਲੈਣਾ ਹੈਗਾ ਤਿਲਾਂ ਦਾ ਤੇਲ ਅਤੇ ਤਾਰਪੀਨ ਦਾ ਤੇਲ, ਇਹ ਬਰਾਬਰ ਲੈ ਕੇ, ਅਤੇ ਇਹਦੇ ਵਿੱਚੋਂ ਥੋੜ੍ਹਾ ਜਿਹਾ ਤੁਸੀਂ ਆਪਣੇ ਪਾਉਣਾ ਹੈਗਾ ਮੁਸ਼ਕਪੂਰ, 2-3 ਟਿੱਕੀਆਂ ਪਾ ਕੇ ਉਹ ਚਿੱਟਾ ਜਿਹਾ ਤੇਲ ਜਿਹਾ ਬਣ ਜਾਊਗਾ, ਉਹਦੀ ਤੁਸੀਂ ਮਾਲਿਸ਼ ਕਰਨੀ ਹੈਗੀ, ਖਾਣਾ ਨਹੀਂ ਹੈ, ਮਾਲਿਸ਼ ਕਰਨੀ ਹੈਗੀ ਤੇਲ ਦੀ। ਇਹ ਆਪਣੇ ਬਹੁਤ ਵਧੀਆ ਚੀਜ਼ ਹੋਊਗੀ ਇਹਦੇ ਵਾਸਤੇ। ਤੁਲਸੀ ਜਿੰਨਾ ਯੂਜ਼ ਕਰੋਗੇ ਤੁਸੀਂ ਉਹਨਾਂ ਆਪਣੇ ਪਾਣੀ ਸਾਰਾ ਹਫ਼ਤੇ ਮੈਂ ਸੁਕਾ ਦਿੰਦੀ ਹੈ ਪਾਣੀ ਲੰਗਸ ਦੇ ਵਿੱਚੋਂ। ਤੁਲਸੀ ਤਾਂ ਇਹੋ ਜਿਹੀ ਚੀਜ਼ ਹੈਗੀ। ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਕਹਿੰਦੇ ਤੇ ਨਾਭੀ ਦੀ ਉੱਤਦੀ ਰਹਿੰਦੀ, ਉਹ ਤਾਂ ਤੁਸੀਂ ਉਹਨੇ 10 ਗ੍ਰਾਮ ਗੁੜ ਅਤੇ 3 ਚਮਚੇ ਸੌਂਫ ਦੇ, ਇਹ ਸਵੇਰ ਨੂੰ ਉੱਠ ਕੇ ਖਾਣੇ ਹੈਗੇ ਤੁਸੀਂ। ਅਤੇ ਦੁਪਹਿਰ ਨੂੰ ਉਹਨੇ 2 ਚਮਚੇ ਤੁਸੀਂ ਆਪਣੇ ਅਦਰਕ ਦਾ ਰਸ, ਇਹ ਤੁਸੀਂ ਉਹਨੇ ਖਾਣਾ ਹੈਗਾ। ਨਹੀਂ ਤਾਂ ਜੇ ਸਾਨੂੰ ਪੁਟਕੰਡੇ ਦੀ ਜੜ੍ਹ ਦਾ ਚੂਰਨ ਮਿਲ ਜਾਵੇ ਤਾਂ ਇਹ ਤੁਸੀਂ ਆਪਣੇ 1 ਮਾਸ਼ਾ, ਸਮਝ ਲਓ ਅੱਧਾ ਕੁ ਚਮਚਾ, ਅੱਧੇ ਤੋਂ ਵੀ ਘੱਟ, ਤੀਆ ਹਿੱਸਾ ਚਮਚੇ ਦਾ, 1 ਚਮਚਾ ਤੁਸੀਂ 3 ਟਾਈਮ ਲੈਣਾ ਹੈਗਾ। ਇਹ ਤੀਆ ਹਿੱਸਾ ਚਮਚੇ ਦਾ ਸਵੇਰ ਨੂੰ, ਤੀਆ ਹਿੱਸਾ ਦੁਪਹਿਰ ਨੂੰ, ਤੀਆ ਹਿੱਸਾ ਸ਼ਾਮ ਨੂੰ, ਐਂ ਤੁਸੀਂ ਆਪਣੇ ਖਾ ਲਓ। 7 ਦਿਨ ਖਾਣਾ ਹੈਗਾ। ਇਹਦੇ ਨਾਲ ਜੇ ਤਾਰਾਂ ਨਾਲ ਥੜੀ ਆਪਣੇ ਠੀਕ ਜੀ ਹੋ ਜਾਂਦੀ। ਜਿਹੜੇ ਕਹਿੰਦੇ ਨੱਕ ਦੇ ਵਿੱਚੋਂ ਪਾਣੀ ਆਉਂਦਾ, ਉਹ ਤਾਂ ਖਸਖਸ ਖਾਣੀ ਸਟਾਰਟ ਕਰ ਦੇਵੇਂ ਜੀ, ਉਹਦੇ ਨਾਲ ਸੁੱਕ ਜੂਗਾ ਪਾਣੀ ਜਿਹੜਾ ਨੱਕ 'ਚੋਂ ਆਉਂਦਾ ਹੈਗਾ ਉਹਨਾਂ ਦੇ। ਜਿਹੜੇ ਕਹਿੰਦੇ ਤੇ ਕਫ ਜੰਮੀ ਵੀ ਹੈਗੀ, ਉਹ ਆਪਣੇ ਲੈ ਸਕਦੇ ਹੈਗੇ ਤੁਸੀਂ 5 ਕਾਲੀਆਂ ਮਿਰਚਾਂ ਅਤੇ 10 ਮਨੱਕੇ, ਇਹ ਪਾਣੀ ਨਾਲ ਉਬਾਲ ਕੇ 10 ਮਿੰਟ ਉਬਾਲ ਲਓ ਚੰਗੀ ਤਰ੍ਹਾਂ। 2 ਕੱਪ ਪਾਣੀ ਦੇ ਪਾ ਕੇ ਜਦ 1 ਕੱਪ ਰਹਿ ਜਾਵੇ ਉਹ ਆਪਣੇ ਪੀ ਲਓ ਤੁਸੀਂ। ਇਹਦੇ ਨਾਲ ਜਿਹੜੀ ਜੰਮੀ ਵੀ ਕਫ ਹੈ ਸਾਡੀ ਨਿਕਲ ਜੂਗੀ ਬਾਹਰ। ਜਿਹੜੇ ਕਹਿੰਦੇ ਹੱਥਾਂ ਦੀ ਵਿਆਹੀਆਂ ਹੈਗੀਆਂ, ਉਹ ਤਾਂ ਉਹਨੇ ਤੁਸੀਂ, ਇਹ ਮੈਂ ਇਲਾਜ ਕਰਿਆ ਜੇ, ਇੱਥੇ 2-3 ਹਫ਼ਤੇ ਹੋ ਗਏ, ਠੀਕ ਕਾਮਯਾਬ ਰਿਹਾ। ਉਹਦੇ ਹੱਥਾਂ 'ਚ ਵਿਆਹੀਆਂ ਪੈ ਜਾਂਦੀਆਂ ਸੀ ਜਨਾਨੀ, ਉਹਨੂੰ ਮੈਂ ਐਲੋਵੀਰਾ ਉਹਦੇ ਵਿੱਚੋਂ ਪਾਉਣਾ ਹੈਗਾ, ਐਲੋਵੀਰਾ ਦੀ ਜੈਲ ਲੈਣੀ ਹੈਗੀ, ਅਤੇ ਹਲਦੀ ਪਾ ਲੈਣੀ ਹੈਗੀ, ਅਤੇ ਥੋੜ੍ਹੀ ਗਲੈਸਰੀਨ ਮਿਕਸ ਕਰਕੇ ਉਹਦਾ ਪੇਸਟ ਮੱਲਮ ਜੀ ਬਣਾ ਕੇ ਪੇਸਟ ਜੀ ਉਹ ਲਗਾਓ ਤੁਸੀਂ। ਐਨ ਉਹਦੇ ਤਾਂ ਪੂਰੇ ਹੱਥ ਦੇਖੇ ਨਹੀਂ ਸੀ ਜਾਂਦੇ, ਐਨ ਠੀਕ ਹੋ ਗਏ ਜੀ 2 ਹਫ਼ਤਿਆਂ ਉਹਦੇ ਹੱਥ। ਬਹੁਤ ਵਧੀਆ ਚੀਜ਼ ਰਹੀ ਇਹ। ਨਹੀਂ ਤਾਂ ਤੁਸੀਂ ਆਪਣੇ ਪਿਆਜ਼ ਦਾ ਪੇਸਟ ਬਣਾ ਕੇ ਵੀ ਇਹ ਟਰਾਈ ਕਰ ਸਕਦੇ ਹੈਗੇ। ਪਿਆਜ਼ ਦਾ ਪੇਸਟ ਵਿੱਚ ਬਣਾ ਕੇ ਲਗਾ ਕੇ ਉੱਥੇ ਉੱਪਰ ਪੱਟੀ ਬੰਨ ਲਓ, ਜਾਂ ਫਿਰ ਤੁਸੀਂ ਆਪਣੇ ਪੀਲੇ ਜਿਹੜੇ ਨਿੰਬੂ ਹੁੰਦੇ ਹੈਗੇ, ਉਹ ਤੁਸੀਂ ਆਪਣੇ ਕੱਟ ਕੇ ਉਹਦੇ ਚਟਨੀ ਬਣਾ ਲਓ ਭਾਵੇਂ, ਉਹ
ਤੁਸੀਂ ਆਪਣੇ ਉਹ ਲਗਾ ਸਕਦੇ ਹੋ, ਉਹ ਵੀ ਕਰ ਸਕਦੇ ਹੈਗੇ। ਗਲੀਸਰੀਨ ਵੀ ਵਧੀਆ, ਬਾਅਦ ਤੁਸੀਂ ਗਲੀਸਰੀਨ ਦੀ ਮਾਲਿਸ਼ ਕਰ ਲਓ ਨਿੰਬੂਆਂ ਦੇ ਬਾਅਦ, ਇਹ ਵੀ ਠੀਕ ਰਹਿੰਦੀ। ਜਿਹੜੇ ਕਹਿੰਦੇ ਸੀ ਉਹ ਸਕਿਨ ਜੀ ਖੁਸ਼ਕ ਹੈਗੀ, ਬਹੁਤ ਜ਼ਿਆਦਾ ਖੁਸ਼ਕ ਹੈਗੀ ਜਿਹੜੀ ਸਕਿਨ, ਉਹ ਉਹਨੇ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰੇ, ਉਹਦੇ ਨਾਲ ਸਾਰੀ ਸਕਿਨ ਜਿਹੜੀ ਨਰਮ ਹੋ ਜਾਂਦੀ, ਵਧੀਆ ਚੀਜ਼ ਹੈਗੀ ਇਹ ਮੂੰਗਫਲੀ ਦੇ ਤੇਲ ਦੀ। ਗੱਲ ਟਮਾਟਰ ਖਾਏ ਕਰੇ ਜ਼ਿਆਦਾ, ਇਹਦੇ ਨਾਲ ਸਾਰਾ ਉਹਨੇ ਪੈ ਜਾਊਗਾ ਜੀ ਫਰਕ। ਜਾਂ ਇਹ ਵੀ ਕਰ ਸਕਦੇ ਹੈ ਤੁਸੀਂ, ਜੇ ਜ਼ਿਆਦਾ ਫਾਇਦਾ ਲੈਣਾ ਹੈਗਾ ਤਾਂ ਥੋੜ੍ਹਾ ਜਿਹਾ ਮੂੰਗਫਲੀ ਦਾ ਤੇਲ ਲੈ ਲਓ, ਉਹਦੇ ਵਿੱਚ ਚਮਚਾ 2 ਚਮਚੇ ਆਪਣੇ ਦੁੱਧ ਪਾ ਲਓ ਅਤੇ 2 ਚਮਚੇ ਗੁਲਾਬ ਜਲ ਪਾ ਲਓ। ਐਂ ਕਰਕੇ ਤੁਸੀਂ ਮਾਲਿਸ਼ ਕਰ ਲਓ, 3 ਚੀਜ਼ਾਂ ਮਿਕਸ ਕਰਕੇ, ਤਾਂ ਵੀ ਤੁਹਾਡੀ ਜਿਹੜੀ ਐ ਖੁਸ਼ਕ ਹੋਈ ਵੀ ਸਕਿਨ ਉਹ ਆਪਣੇ ਠੀਕ ਲੱਗ ਜਾਂਦੀ ਹੈ। ਅੱਗੇ ਪਿਛਲੇ ਵੀਕ ਜਿਹੜੇ ਰਹਿ ਗਏ ਸੀਗੇ ਪਹਿਲਾਂ ਉਹ ਸਟਾਰਟ ਕਰਦੇ ਹੈਗੇ। ਮਾਹਵਾਰੀ ਵਾਸਤੇ ਪੁੱਛਦੇ ਸੀਗੇ ਜਿਹੜੇ ਦਰਦ ਹੋ ਕੇ ਆਉਂਦੀ ਹੈਗੀ, ਉਹਦੇ ਵਿੱਚੋਂ ਤੁਸੀਂ ਅਸ਼ੋਕਾ ਰਿਸਟ ਲੈ ਸਕਦੇ ਹੈਗੇ। 30 ml ਲੈਣੀ ਹੈਗੀ, 4 ਚਮਚੇ ਬਣ ਜੂਗੇ ਤਕਰੀਬਨ 30 ml ਦੇ, ਉਹ ਤੁਸੀਂ ਉਹਨੇ ਲੈ ਸਕਦੇ ਜਿਹਨਾਂ ਨੂੰ ਮਾਹਵਾਰੀ ਦਰਦ ਹੋ ਕੇ ਆਉਂਦੀ ਸੀ। ਅੱਛਾ, ਜਿਹਨਾਂ ਦੇ ਕਹਿੰਦੇ ਸੀਗੇ ਸੋਜਾ ਜਿਹਾ ਹੈਗਾ ਗਿੱਟਿਆਂ 'ਚ ਜਾਂ ਲੱਤਾਂ 'ਚ ਜਾਂ ਕਿੱਥੇ ਬੋਡੀ ਮਾ ਸੋਜਾ ਹੋਵੇ, ਉਹ ਪੁਨਰਵਾ ਆਸਬ ਲੈ ਸਕਦੇ ਹੈਗੇ ਜੀ। ਪੁਨਰਵਾ ਆਸਬ ਇਹ ਬਣੀ ਬਣਾਈ ਤੁਹਾਨੂੰ ਮਿਲ ਜੂਗੀ, ਇਹਦੇ ਜਿਸ ਤਰ੍ਹਾਂ ਲਿਖਿਆ ਹੋਊਗਾ ਬੋਤਲ ਦੇ ਉੱਤੇ, ਉਹ ਤੁਸੀਂ ਉਹਨੇ ਲੈ ਖਾ ਲੈ ਪੀ ਲੈ ਕਰੀਏ। 2-4 ਚਮਚੇ ਇਹਦੇ ਹੋਣਗੇ, 3-4 ਚਮਚੇ ਪਾਣੀ ਦੇ ਪਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਜਿਹੜੇ ਲੰਗਸ ਵਾਲੇ ਕਹਿੰਦੇ ਸੀਗੇ ਉਹਨੇ, ਜੇ ਪੇੜ ਦੇ ਦਰਖਤ ਹੈਗੇ ਇੱਥੇ, ਪੇੜ ਦੇ ਦਰਖਤਾਂ ਦੇ ਉੱਤੇ ਜਿਹੜਾ ਗੋਂਦ ਤੁਹਾਨੂੰ ਮਿਲ ਜਾਵੇ ਤਾਂ ਇਹ ਬਹੁਤ ਵਧੀਆ ਚੀਜ਼ ਰਹਿੰਦਾ ਜੀ ਲੰਗਸ ਵਾਸਤੇ। ਨਹੀਂ ਤਾਂ ਤੁਸੀਂ ਸਾਰੇ ਘਰ ਇੱਥੇ ਪੇੜ ਦੇ ਦਰਖਤ ਹੈਗੇ ਨੇੜੇ ਤੇੜੇ, ਉਹਦੇ ਉੱਤੇ ਟੱਕ ਮਾਰ ਦਿਓ ਤੁਸੀਂ 5-7, ਉਹ ਹਫ਼ਤੇ ਮੇਂ ਸਾਰਾ ਗੋਂਦ ਜਿਹਾ ਤਿਆਰ ਹੋ ਜਾਊਗਾ। ਜਿਹੜਾ ਪਾਣੀ ਜਾਂ ਆਪਣੇ ਚੋ ਕੇ ਆਪੇ ਗੋਂਦ ਜਿਹਾ ਬਣ ਜਾਂਦਾ ਹੁੰਦਾ ਉਹਦਾ, ਜਿਸ ਤਰ੍ਹਾਂ ਕੁਹਾੜੀ ਨਾਲ ਜਾਂ ਕਾਫੀ ਬੜੇ ਚਾਕੂ ਜਿਹੇ ਨਾਲ ਦਰਖਤ ਦੇ ਉੱਤੇ ਟੱਕ ਜੇ ਮਾਰ ਕੇ ਤੁਸੀਂ ਗੋਂਦ ਘਰ ਵੀ ਤਿਆਰ ਕਰ ਸਕਦੇ ਹੈਗੇ। ਉਹਦਾ ਤੁਸੀਂ ਅੱਧਾ ਚਮਚਾ ਲੈਣਾ ਹੈਗਾ ਗੋਂਦ ਦਾ, ਇਹ ਤੁਸੀਂ ਲਾ ਲਓ, ਇਹ ਵੀ ਆਪਣੇ ਸਾਰੇ ਵਧੀਆ ਚੀਜ਼ ਹੈਗੀ ਲੰਗਸ ਵਾਸਤੇ ਹੈਗੀ। ਤੇ ਅੱਗੇ ਚੱਲਦੇ ਹੈਗੇ, ਉਹਨੇ ਮੈਂ ਵਾਰੀ ਦੀ ਗੱਲ ਕਰਦਾ ਸੀਗਾ ਮੈਂ, ਜਿਹਨਾਂ ਨੂੰ ਦਰਦ ਹੋ ਗਿਆ ਆਂਦੀ, ਉਹ 1 ਚਮਚਾ ਭਖੜੇ ਦਾ ਉਹਦੀ ਚਾਹ ਬਣਾ ਕੇ ਤੁਸੀਂ ਉਹਨੇ ਇੱਕ ਮਹੀਨਾ ਤੁਸੀਂ ਲਗਾਤਾਰ ਪੀਣੀ ਹੈ, 40 ਦਿਨ ਲਗਾਤਾਰ ਪੀਓ। ਇਹਦੇ ਨਾਲ ਵੀ ਸਾਰੇ ਆਪਣੇ ਵਾਰੀ ਦਾ ਦਰਦ ਜਿਹੜਾ ਠੀਕ ਹੋ ਜਾਂਦਾ ਜੀ ਇਹਦੇ ਨਾਲ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਔਲੇ ਦਾ ਜੂਸ ਅਤੇ ਥੋੜ੍ਹਾ ਜਿਹਾ ਵਿੱਚੋਂ ਸ਼ਹਿਦ ਮਿਲਾ ਕੇ, ਇਹ ਤੁਸੀਂ ਲਓ ਤਾਂ ਇਹਦੇ ਨਾਲ ਖੁੱਲ੍ਹ ਜਾਂਦੀ ਵਾਰੀ। ਇਹ ਪਿਆਜ਼ ਦਾ ਰਸ ਤੁਸੀਂ ਜਾਂ ਪਿਆਜ਼ ਦਾ ਸੂਪ ਹੀ ਬਣਾ ਕੇ ਥੋੜ੍ਹਾ ਜਿਹਾ ਗੁੜ ਪਾ ਕੇ ਖਾ ਲਿਆ ਕਰੋ। ਪਿਆਜ਼ ਦਾ ਸੂਪ ਬਣਾ ਕੇ ਉਹ ਗੁੜ ਪਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ। ਜਾਂ ਫਿਰ ਤੁਸੀਂ ਪਪੀਤੇ ਦੇ ਰਸ ਦੇ ਵਿੱਚੋਂ 2 ਚਮਚੇ ਕਰੇਲੇ ਦਾ ਰਸ ਮਿਕਸ ਕਰਕੇ ਉਹ ਤੁਸੀਂ ਲੈ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੈ। ਨਹੀਂ ਤਾਂ 2 ਛੁਹਾਰੇ ਤੁਸੀਂ ਗਿਟਕਾਂ ਕੱਢ ਕੇ 2 ਛੁਹਾਰੇ ਉਹ ਆਪਣੇ ਤੁਸੀਂ ਬਰੀਕ ਪਾਊਡਰ ਜਿਹਾ ਬਣਾ ਲੈਣਾ ਉਹਨਾਂ ਦਾ, ਅਤੇ ਉਹਦੇ ਵਿੱਚੋਂ 2 ਚਮਚੇ ਤੁਸੀਂ ਦੇਸੀ ਘੀ ਦੇ ਪਾ ਲੈਣੇ, ਉਹ ਖਾ ਕੇ ਉੱਪਰੋਂ ਤੁਸੀਂ ਦੁੱਧ ਪੀ ਲਓ। ਜੇ ਥਾਰੀ ਮਾਹਵਾਰੀ ਆਣੇ ਦੀ ਡੇਟ ਹੋਵੇ 7 ਦਿਨ ਪਹਿਲਾਂ ਤੁਸੀਂ ਸਟਾਰਟ ਕਰ ਦਿਓ, ਉਹਦੇ ਨਾਲ ਥਾਰੀ ਆਪਣੀ ਠੀਕ ਹੋ ਜੂਗੀ ਜੀ। ਇਹ ਜਿਹੜੇ ਕਹਿੰਦੇ ਸੀਗੇ ਅਫਾਰਾ ਹੈਗਾ, ਉਹ ਤਾਂ 200 ਗ੍ਰਾਮ ਅਜਵਾਇਣ ਲੈਣੀ ਹੈਗੀ ਤੁਸੀਂ, ਉਹਦੇ ਵਿੱਚੋਂ ਤੁਸੀਂ ਕੁੱਟ ਕੇ ਉਹਦੇ ਵਿੱਚੋਂ ਤੁਸੀਂ ਕੁਆਰਦਾਰ ਗੁੱਦਾ ਜਾਂ ਰਸ ਜਾਂ ਮਿਲਾ ਕੇ ਉਹ ਤੁਸੀਂ ਆਪਣੇ ਰੱਖ ਦੇਣਾ ਹੈਗਾ। ਫਿਰ ਉਹਦੇ ਵਿੱਚੋਂ ਤੁਸੀਂ ਮਿਕਸ ਕਰ ਲੈਣਾ ਅਜਵਾਇਣ ਦੇ ਵਿੱਚ 3-4 ਚਮਚੇ ਕੁਆਰ ਦਾ ਰਸ, ਅਤੇ ਆਪਣੇ ਫਿਰ ਜਦੋਂ ਸੁੱਕ ਜਾਵੇ ਤਾਂ ਫਿਰ ਆਪਣੇ ਤੁਸੀਂ ਉਹਨਾਂ ਕੁ ਫੇਰ ਪਾ ਦੇਣਾ ਹੈਗਾ ਉਹਦੇ ਵਿੱਚ, ਪਹਿਲਾਂ ਗਿੱਲਾ ਜਿਹਾ ਕਰ ਲੈਣਾ ਹੈਗਾ ਤੁਸੀਂ। ਅਤੇ ਇਹਦੇ ਨਾਲ ਫਿਰ ਤੁਸੀਂ ਆਪਣੇ ਤੁਸੀਂ ਨਿੰਬੂ ਵੀ ਮਿਕਸ ਕਰ ਸਕਦੇ ਹੈਗੇ ਇਹਦੇ ਵਿੱਚੋਂ, ਨਿੰਬੂ ਅਤੇ ਕੁਆਰ ਦਾ ਗੁੱਦਾ ਅਜਵਾਇਣ ਦੇ ਵਿੱਚੋਂ ਤੁਸੀਂ ਅੰਦਾਜ਼ੇ ਨਾਲ ਜਿੰਨਾ ਕੁ ਗਿੱਲਾ ਜਿਹਾ ਹੋ ਜਾਵੇ ਉਹ ਮਿਕਸ ਕਰਕੇ ਤੁਸੀਂ ਰੱਖ ਲਓ। ਫਿਰ ਸੁਕਾ ਲਿਆ ਅਤੇ ਫਿਰ 3-4 ਵਾਰੀ ਤੁਸੀਂ ਐਂ ਕਰਨਾ ਹੈਗਾ, ਐਂ ਚੰਗੀ ਥਰੀ ਦਵਾਈ ਬਣ ਜਾਂਦੀ ਹੈ ਇਹ ਤੁਸੀਂ ਆਪਣੇ ਚਮਚਾ ਅੱਧਾ ਚਮਚਾ ਤੁਸੀਂ ਆਪਣੇ ਲੈ ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਅੱਧਾ ਰੋਟੀ ਖਾਣੇ ਤੋਂ ਬਾਅਦ ਤੁਸੀਂ ਜਿਹੜਾ ਅੱਧਾ ਗਲਾਸ ਪਾਈਨਐਪਲ ਜੂਸ ਦਾ ਪੀ ਲਵੇਂ, ਇਹਦੇ ਨਾਲ ਵੀ ਅਫਾਰਾ ਨਹੀਂ ਹੁੰਦਾ ਜੀ ਇਹਦੇ ਨਾਲ। ਜਾਂ ਤੁਸੀਂ ਐਂ ਕਰ ਸਕਦੇ ਹੈਗਾ 50 ਗ੍ਰਾਮ ਤੁਸੀਂ ਜੁਆਇਨ ਲੈ ਲਓ, 50 ਗ੍ਰਾਮ ਕੁਆਰ ਦਾ ਗੁੱਦਾ ਲੈ ਲਓ, ਇਹਨਾਂ ਨੂੰ ਐਂ ਕੁੱਟ ਕੇ ਸਵਾਰ ਕੇ ਸੁਕਾ ਕੇ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਦੁਪਹਿਰ ਨੂੰ ਐਂ ਵੀ ਲੈ ਸਕਦੇ ਹੈਗੇ ਤੁਸੀਂ। ਫਿਰ ਤੁਸੀਂ 2 ਚਮਚੇ ਰਾਤ ਨੂੰ ਪੈਣ ਲੱਗੇ ਅਰੰਡੀ ਦਾ ਤੇਲ ਦੁੱਧ ਦੇ ਨਾਲ ਆਪਣੇ ਲੈ ਕਰੋ, ਉਹ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ 5-7 ਲੌਂਗ ਉਬਾਲ ਕੇ ਤੁਸੀਂ ਇੱਕ ਜੱਗ 'ਚ ਪਾਣੀ ਰੱਖ ਲਓ, ਜਦ ਤੁਸੀਂ ਪਾਣੀ ਪੀਣਾ ਇਹ ਲੌਂਗਾਂ ਵਾਲਾ ਪਾਣੀ ਪੀ ਲਿਆ ਕਰੋ ਤੁਸੀਂ ਇਹਦੇ ਵਿੱਚੋਂ। ਫਿਰ ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ। ਅਤੇ ਤਾਜ਼ੇ ਸੰਗਤਰੇ ਦਾ ਜੂਸ ਤੁਸੀਂ ਆਪਣੇ ਲੈ ਸਕਦੇ ਹੈਗੇ, ਕਾਲਾ ਨੂਣ ਅਤੇ ਕਾਲੀ ਮਿਰਚ ਪਾ ਕੇ ਸਵੇਰ ਨੂੰ ਤੜਕੇ ਉੱਠ ਕੇ ਪੀ ਲਓ ਤੁਸੀਂ, ਇਹਦੇ ਨਾਲ ਵੀ ਥਰੀ ਆਪਣੇ ਜਿਹੜੇ ਅਫਾਰੇ ਦੀ ਉਹ ਠੀਕ ਹੋ ਜਾਂਦੀ ਹੈਗੀ। ਜਾਂ ਫਿਰ 2-3 ਛੋਟੀਆਂ ਇਲਾਇਚੀਆਂ ਲੈਣੀਆਂ ਹੈਗੀਆਂ ਤੁਸੀਂ, ਇੱਕ ਚੁਟਕੀ ਹਿੰਗ ਦੀ ਅਤੇ ਅੱਧਾ ਨਿੰਬੂ ਇਹ ਪਾਣੀ ਦੇ ਵਿੱਚੋਂ ਘੋਲ ਕੇ ਇਹ ਤੁਸੀਂ ਆਪਣੇ ਪੀ ਲਓ, ਇਹਦੇ ਨਾਲ ਵੀ ਸਾਰਾ ਅਫਾਰਾ ਠੀਕ ਹੋ ਜਾਂਦਾ ਹੈਗਾ। ਇਹ ਜਿਹੜੇ ਪੇਟ ਵਾਸਤੇ ਕਹਿੰਦੇ ਸੀਗੇ ਉਹ ਕੁਮਾਰੀ ਆਸਵ ਲੈਣਾ ਹੈਗਾ, 4 ਚਮਚੇ ਪਾਣੀ ਦੇ ਅਤੇ 4 ਚਮਚੇ ਦਵਾਈ ਦੇ। ਇਹ ਕਹਿੰਦੇ ਪੇਟ ਦੀ ਬਿਮਾਰੀਆਂ ਵਾਸਤੇ ਠੀਕ ਹੈ, ਜਿਹੜੇ ਪੇਟ ਮਾ ਕੋਈ ਆਂਤੜੀਆਂ ਨਾਲ ਸੋ ਜਾਵੇ ਉਹਦੇ ਵਾਸਤੇ ਠੀਕ ਹੈਗੀ।
ਗਲੇ ਅਫਾਰੇ ਵਾਸਤੇ ਵੀ ਠੀਕ ਹੈ। ਜਦੋਂ ਸਾਰੀ ਰੋਟੀ ਹਜਮ ਲੱਗ ਜਾਣ ਤਾਂ ਆਪੇ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਮਾਈਗ੍ਰੇਨ ਵਾਸਤੇ ਕਹਿੰਦੇ ਸੀਗੇ ਉਹ ਆਪਣੇ ਦੇਸੀ ਘੀ ਦੀ ਮਾਲਿਸ਼ ਕਰੇ ਜੀ ਪੁਰਪੜੀਆਂ ਦੇ ਉੱਤੇ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਜਾਂ ਆਪਣੇ ਰਾਤ ਨੂੰ ਪੈਂਦੇ ਹੈਗੇ ਇੱਕ ਪਿਆਜ਼ ਕੱਟ ਕੇ ਕੋਲ ਰੱਖ ਲਵੇਂ, ਉਹਦੇ ਨਾਲ ਉਹਦੀ ਸਮੈਲ ਨਾਲ ਠੀਕ ਹੋ ਜਾਂਦਾ ਜੀ। ਜਾਂ ਫਿਰ ਜਦ ਤੁਸੀਂ ਚੌਲ ਖਾਣੇ ਹੈਗੇ ਉਹਦੇ ਉੱਤੇ ਸ਼ਹਿਦ ਪਾਉਣਾ ਹੈਗਾ ਜੀ, ਚਿੱਟੇ ਉਬਾਲ ਕੇ ਚੌਲ ਉਹਦੇ ਉੱਤੇ ਸ਼ਹਿਦ ਪਾ ਕੇ ਉਹ ਖਾਓ, ਉਹਦੇ ਨਾਲ ਠੀਕ ਹੋ ਜਾਂਦਾ ਜੀ। ਜਾਂ ਫਿਰ ਆਪਣੇ ਤਰਬੂਜ ਦੇ ਉੱਤੇ ਸੌਂਫ ਛਿੜਕ ਕੇ ਉਹ ਤੁਸੀਂ ਖਾਓ, ਉਹਦੇ ਨਾਲ ਵੀ ਮਾਈਗ੍ਰੇਨ ਨੂੰ ਫਰਕ ਪੈ ਜਾਂਦਾ। ਜਾਂ ਫਿਰ ਅਜਵਾਇਨ ਦੀ ਤੁਸੀਂ ਪੋਟਲੀ ਬਣਾ ਕੇ ਅਜਵਾਇਨ ਉਹਦੀ ਤੁਸੀਂ ਉਹ ਸੁੰਘਣੀ ਹੈਗੀ ਜੀ। ਜਿਹੜੇ ਕਹਿੰਦੇ ਉਹਨੇ ਸਿਰ ਦਰਦ ਹੈਗਾ ਹਟਦਾ ਨਹੀਂ ਹੈਗਾ, ਉਹ ਟਰਾਈ ਕਰਕੇ ਦੇਖ ਲਵੇਂ ਜੀ। ਆਪਣੇ ਅਜਵਾਇਨ ਵੀ ਸੁੰਘ ਕੇ ਦੇਖ ਸਕਦੇ ਹੈਗੇ, ਛੋਟੀ ਇਲਾਇਚੀਆਂ ਸੁੰਘ ਕੇ ਦੇਖ ਸਕਦੇ ਹੈਗੇ, ਉਹ ਜਿਨ੍ਹਾਂ ਦੇ ਸਿਰ ਹਟਦੇ ਨਹੀਂ ਹੈਗਾ। ਨਹੀਂ ਤਾਂ ਇੱਕ ਬੋਤਲ ਤੁਸੀਂ ਜਿਹੜੀ ਸ਼ਰਾਬ ਇੱਕ ਬੋਤਲ ਤੁਸੀਂ ਜਿਹੜੀ ਸ਼ਰਾਬ ਵਰਗੀ ਬੋਤਲ ਹੁੰਦੀ ਉਹ ਪਾਣੀ ਦੀ ਤੁਸੀਂ ਭਰ ਲੈਣੀ ਹੈਗੀ, ਉਹਦੇ ਵਿੱਚੋਂ ਤੁਸੀਂ 12 ਗ੍ਰਾਮ ਨਸ਼ਾਦਰ ਠਿਕਰੀ ਪਾਉਣਾ ਹੈਗਾ ਜੀ। ਨਸ਼ਾਦਰ ਠਿਕਰੀ 12 ਗ੍ਰਾਮ ਇੱਕ ਪਾਣੀ ਦੀ ਬੋਤਲ 'ਚ, ਉਹ ਆਪਣੇ ਜੱਗ ਘੁਲ ਗਿਆ ਵਿੱਚੋਂ ਤਾਂ ਉਹ ਤੁਸੀਂ ਆਪਣੇ 1 ਔਂਸ ਪਾਣੀ ਜਿਸ ਤਰ੍ਹਾਂ ਇੱਕ ਪੈਗ 'ਚ ਲਗਾਉਂਦੇ ਹੁੰਦੇ ਗਲਾਸ ਦਾ, ਛੋਟੇ ਗਲਾਸ ਦਾ ਚੌਥਾ ਹਿੱਸਾ, ਉਹ ਸਵੇਰ ਨੂੰ ਤੇ ਦੁਪਹਿਰ ਨੂੰ ਸ਼ਾਮ ਨੂੰ ਐਂ ਕਰਕੇ ਪੀਣਾ ਹੈਗਾ ਜੀ। ਇਹ ਟਰਾਈ ਕਰਕੇ ਦੇਖ ਲਓ, 1-2 ਬੋਤਲਾਂ 2 ਵਾਰੀ ਐਂ ਕਰਕੇ ਦੇਖ ਲਓ, ਇਹ ਵੀ ਵਧੀਆ ਚੀਜ਼ ਹੈਗੀ ਜੀ ਆਪਣੇ ਸਿਰ ਦਰਦ ਨੂੰ ਹਟਾਉਣੇ ਵਾਸਤੇ। ਅੱਗੇ ਜਿਹੜੇ ਪੁੱਛਦੇ ਸੀਗੇ ਉਹਨੇ ਜਿਹੜੇ ਮਸਲ ਕਹਿੰਦੇ ਸੀਗੇ ਆਕੜੇ ਜਿਹੇ ਹੈਗੇ, ਉਹਦਾ ਉਹਨੇ ਨਾਰੀਅਲ ਦੇ ਤੇਲ ਦੇ ਵਿੱਚੋਂ ਕਾਲੀ ਮਿਰਚਾਂ ਮਿਕਸ ਕਰਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ। ਜਿਹੜੇ ਮਸਲ ਆਕੜੇ ਵੇ ਇਹਦੇ ਨਾਲ ਠੀਕ ਹੋ ਜਾਵੇ ਸਾਰੇ। ਜਿਹੜੇ ਕਹਿੰਦੇ ਦੰਦਾਂ ਦੇ ਵਿੱਚੋਂ ਉਹਨੇ ਤੱਤਾ ਠੰਡਾ ਲੱਗਦਾ ਹੈ, ਇਨਫੈਕਸ਼ਨ ਹੈਗੀ, ਉਹ ਤਾਂ ਅਦਰਕ ਦੀ ਗੱਠੀ ਵੀ ਉਹਨੇ ਚੱਬ ਸਕਦੇ, ਉਹਦੇ ਨਾਲ ਤੱਤਾ ਠੰਡਾ ਜਿਹੜਾ ਹਟ ਜਾਊਗਾ ਜੀ। ਜਾਂ ਪਿਆਜ਼ ਵੀ ਤੁਸੀਂ ਖਾ ਲਏ, ਕੱਚਾ ਪਿਆਜ਼ ਦੰਦੀਆਂ ਵੱਢ ਕੇ ਖਾ ਕੇ ਥੁੱਕੀ ਜਾਓ, ਉਹਦੇ ਨਾਲ ਵੀ ਸਾਰੀ ਇਨਫੈਕਸ਼ਨ ਜਿਹੜੀ ਹਟ ਜਾਂਦੀ ਆ ਮਸਾੜਿਆਂ ਦੀ। ਜਾਂ ਫਿਰ ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸ਼ਹਿਦ, ਹਲਦੀ, ਲਸਣ ਤੇ ਅਦਰਕ, ਇਹਦੀ ਆਪਣੀ ਚਟਨੀ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਮਲ ਸਕਦੇ ਹੈਗੇ ਦੰਦਾਂ ਮਸੂੜਿਆਂ ਤੇ, ਇਹਦੇ ਨਾਲ ਵੀ ਠੀਕ ਹੋ ਜਾਂਦੀ ਹੈਗੀ ਇਹਦੇ ਨਾਲ। ਜਾਂ ਫਿਰ ਇਹਦੇ ਨਾਲ ਤੁਸੀਂ ਖਾ ਸਕਦੇ ਹੈਗੇ ਕਾਲੀ ਮਿਰਚਾਂ, ਲੌਂਗ, ਇਹ ਤੁਸੀਂ ਆਪਣੇ ਨਸ਼ਾਦਰ ਠਿਕਰੀ ਥੋੜਾ ਪਾਉਣਾ ਹੈਗਾ, ਉਹ ਜਿੰਨਾ ਸਾਰੀ ਲੌਂਗ ਤੇ ਕਾਲੀਆਂ ਮਿਰਚਾਂ ਹੋ ਗਿਆ ਉਹਦਾ 5ਵਾਂ-6ਵਾਂ ਹਿੱਸਾ, ਚੌਥਾ ਹਿੱਸਾ ਆ ਉਹ ਪਾ ਕੇ ਉਹਦਾ ਮੰਜਣ ਕਰੋ, ਇਹਦੇ ਨਾਲ ਸਾਰੇ ਮਸੂੜਿਆਂ ਦੀ ਕੋਈ ਤਕਲੀਫ ਹੈ ਉਹ ਆਪਣੇ ਠੀਕ ਹੋ ਜਾਂਦੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਚੱਕਰ ਆਉਂਦੇ ਹੈਗੇ, ਚੱਕਰ ਤਾਂ ਆਪਣੇ ਤੁਸੀਂ 10 ਗ੍ਰਾਮ ਔਲਾ ਪਾਊਡਰ ਲੈਣਾ ਹੈਗਾ, 10 ਗ੍ਰਾਮ ਸੁੱਕਾ ਧਨੀਆ ਲੈਣਾ ਹੈਗਾ, ਇਹਨਾਂ ਨੂੰ ਥੋੜ੍ਹਾ ਜਿਹਾ ਕੁੱਟ ਕੇ ਤੇ ਰਾਤ ਨੂੰ ਪਾਣੀ ਦੇ ਵਿੱਚੋਂ ਮਿਸ਼ਰੀ ਪਾ ਕੇ ਜਿੰਨਾ ਟੇਸਟ ਦੇ ਮੁਤਾਬਕ ਮਿਸ਼ਰੀ ਪਾ ਕੇ ਭਿਓ ਕੇ ਰੱਖ ਦਿਓ ਤੁਸੀਂ ਰਾਤ ਨੂੰ, ਇਹ ਆਪਣੇ ਪੀਏ ਕਰੋ, ਇਹਦੇ ਨਾਲ ਵੀ ਚੱਕਰ ਹਟ ਸਕਦੇ ਹੈਗੇ ਜੀ ਇਹਦੇ ਨਾਲ। ਜਾਂ ਨਹੀਂ ਤਾਂ ਤੁਲਸੀ ਦੇ ਰਸ ਦੇ 2 ਚਮਚੇ ਤੇ 1 ਚਮਚਾ ਸ਼ਹਿਦ ਦਾ ਇਹ ਵੀ ਚੱਟ ਸਕਦੇ ਹੈਗੇ ਤੁਸੀਂ। ਜਾਂ ਫਿਰ ਨਹੀਂ ਤਾਂ ਹਲਦੀ ਦੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪਾ ਕੇ ਲੇਪ ਜਿਹਾ ਬਣਾ ਕੇ ਆਪਣੇ ਮੱਥੇ ਤੇ ਮਲ ਕੇ ਦੇਖ ਲਓ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਜਾਂ ਫਿਰ ਨਹੀਂ ਤਾਂ 8-10 ਮਣਕੇ ਲੈ ਕੇ ਤੁਸੀਂ ਤਵੇ ਤੇ ਗਰਮ ਕਰ ਲੈਣੇ ਹੈਗੇ, ਫਿਰ ਥੋੜ੍ਹਾ ਜਿਹਾ ਨੂਨ ਲਗਾ ਕੇ ਉਹ ਤੁਸੀਂ ਖਾ ਲਿਆ ਕਰੋ, ਇਹ ਵੀ ਫਰਕ ਪੈਂਦਾ ਜੀ ਆਪਣੇ। ਜਿਹੜੇ ਅੱਗੇ ਪਿਛਲੇ ਨਕਸੀਰ ਚੱਲਦੀ ਹੈਗੀ, ਨਕਸੀਰ ਤਾਂ ਤੁਸੀਂ ਆਪਣੇ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ ਰੋਜ਼, ਨਹੀਂ ਤਾਂ ਆਪਣੇ ਔਲੇ ਦੇ ਰਸ ਦੀਆਂ 2-3 ਬੂੰਦਾਂ ਤੁਸੀਂ ਪਾ ਲਿਆ ਕਰੋ ਨੱਕ 'ਚ, ਇਹ ਵੀ ਨਕਸੀਰ ਨੂੰ ਬੰਦ ਕਰ ਦਿੰਦੀ ਹੈ। ਜਾਂ ਨਿੰਬੂ ਦੇ ਰਸ ਦੀਆਂ 2-3 ਬੂੰਦਾਂ ਪਾ ਲਓ, ਉਹ ਵੀ ਨਕਸੀਰ ਨੂੰ ਬੰਦ ਕਰ ਦਿੰਦੀਆਂ ਜੀ। ਫਿਰ ਨਹੀਂ ਤਾਂ ਔਲਾ ਪਾਊਡਰ ਤੇ ਮਲੱਠੀ ਇਹ ਬਰਾਬਰ ਲੈਣੀਆਂ ਤੁਸੀਂ, ਤੇ ਇਹਦਾ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, 2 ਟਾਈਮ ਇਹ ਲੱਗ ਜਾਓ ਖਾਣ, ਇਹਦੇ ਨਾਲ ਵੀ ਠੀਕ ਹੋ ਜਾਂਦੇ ਨਕਸੀਰ। ਨਹੀਂ ਤਾਂ ਤਿਰਫਲਾ ਪਾਊਡਰ ਦਾ ਅੱਧਾ ਚਮਚਾ ਤੁਸੀਂ ਬੱਕਰੀ ਦੇ ਦੁੱਧ ਨਾਲ ਲਾਓ ਸਵੇਰ ਸਾਂਝ, ਇਹਦੇ ਨਾਲ ਨਕਸੀਰ ਸਾਡੀ ਠੀਕ ਹੋ ਜਾਂਦੀ ਹੈ ਜੀ। ਇਹਦੇ ਵਿੱਚ ਫਿਰ ਜੇ ਨਿੰਬੂ ਦੀ ਸਕੰਜਵੀ ਬਣਾ ਕੇ ਤੁਸੀਂ ਪੀ ਸਕਦੇ ਹੈਗੇ, ਗਰਮੀ ਕਰਕੇ ਹੀ ਹੁੰਦੀ ਹੈ ਨਕਸੀਰ ਜ਼ਿਆਦਾ। ਫਿਰ ਅੰਗੂਰਾਂ ਦਾ ਰਸ ਤੁਸੀਂ ਉਹਨੇ ਪੀ ਵੀ ਸਕਦੇ ਹੈਗੇ, ਤੇ 2-3 ਬੂੰਦਾਂ ਤੁਸੀਂ ਅੰਗੂਰਾਂ ਦੇ ਰਸ ਦੀਆਂ ਇਹਨਾਂ ਪਾ ਲਓ, ਇਹ ਵੀ ਨਕਸੀਰ ਬੰਦ ਕਰ ਦਿੰਦੀਆਂ। ਫਿਰ ਫਿੱਗ ਤੁਸੀਂ ਖਾ ਸਕਦੇ ਹੈਗੇ, 2 ਸਵੇਰ ਨੂੰ ਖਾ ਲਏ ਫਿੱਗ, ਰਾਤ ਨੂੰ ਭਿਓ ਕੇ ਰੱਖਦੇ, ਜੇ ਤਾਜ਼ੇ ਮਿਲਦੇ ਤਾਂ ਉਹ ਖਾ ਲਓ, ਨਹੀਂ ਤਾਂ ਜੇ ਸੁੱਕੇ ਹੋਏ ਹੈਗੇ ਤਾਂ ਰਾਤ ਨੂੰ ਭਿਓ ਕੇ ਰੱਖ ਦਿਓ 2-3 ਫਿੱਗ, ਉਹ ਸਵੇਰ ਨੂੰ ਉੱਠ ਕੇ ਖਾ ਲਓ, 2-3 ਸਵੇਰ ਨੂੰ ਭਿਓ ਕੇ ਰੱਖ ਦਿਓ, ਰਾਤ ਨੂੰ ਖਾ ਲਿਆ ਕਰੋ, ਇਹ ਵੀ ਨਕਸੀਰ ਨੂੰ ਬੰਦ ਕਰ ਦਿੰਦੇ ਹੈਗੇ। ਗਲੇ ਥਾਲੇ ਤਾਕਤ ਵਾਸਤੇ ਵਧੀਆ ਚੀਜ਼ ਹੈਗੀ ਹੈ। ਜੇ ਕੋਈ ਆਪਣੇ ਇੰਡੀਆ ਹੈਗਾ ਨਕਸੀਰ ਵਾਲਾ ਭਾਈ, ਤਾਂ ਇਹ ਆਪਣੇ ਤੁਸੀਂ ਜਿਹੜੀ ਬੋਹੜ ਦਾ ਦਰਖਤ ਹੁੰਦਾ ਉਹਦੀ ਦਾੜੀ ਜਿਹੜੀ ਹੁੰਦੀ ਹੈ ਉਹਨੂੰ ਕੁੱਟ ਕੇ ਆਪਣੇ ਚੂਰਨ ਜਿਹਾ ਬਣਾ ਲਓ, ਉਹਦਾ 1 ਚਮਚਾ ਤੁਸੀਂ ਲੱਸੀ ਨਾਲ ਲਾਓ, ਇਹਦੇ ਨਾਲ ਵੀ ਨਕਸੀਰ ਹਟ ਜਾਂਦੀ ਹੈ। ਨਹੀਂ ਤਾਂ ਪਿਆਜ਼ ਨੂੰ ਇਹ ਕੱਟ ਕੇ ਉਹਨੂੰ ਸੁੰਘੀ ਚੱਲੋ ਪਿਆਜ਼ ਨੂੰ, ਉਹ ਵੀ ਨਕਸੀਰ ਨੂੰ ਹਟਾਉਣੇ ਦਾ ਕੰਮ ਕਰਦਾ ਹੈਗਾ ਜੀ। ਜਿਹੜੇ ਸ਼ੂਗਰ ਕਹਿੰਦੇ ਸੀਗੇ ਸ਼ੂਗਰ ਹੋਈ ਵੀ ਹੈ, ਉਹ ਆਪਣੇ 2-3 ਨੁਕਸੇ ਦੱਸ ਉਹਨੇ ਤੁਹਾਨੂੰ। ਸੌਂਫ, ਔਲਾ, ਮੇਥੀ 3 ਚੀਜ਼ਾਂ ਜੀ, ਸੌਂਫ, ਔਲਾ, ਮੇਥੀ ਬਰਾਬਰ ਲੈਣੀਆਂ, 1 ਚਮਚਾ ਤੁਸੀਂ ਰੋਜ਼ ਖਾਓ ਜੀ।
ਇਹਦੇ ਨਾਲ ਸ਼ੂਗਰ ਥਾਰੀ ਐਨ ਵਧੀਆ ਕੰਟਰੋਲ ਰਹਿੰਦੀ ਹੈ। ਮੇਰੀ ਵਾਈਫ 10-12 ਸਾਲ 10 ਸਾਲ ਹੋ ਗਏ ਜੀ ਇਹਨੂੰ ਇਹੀ ਨੁਕਸਾ ਵਰਤਦੀ ਐਨ ਪੂਰੀ ਉਹਨੇ ਠੀਕ ਹੈਗੀ। ਉਹ ਕੋਈ ਉਹਨੇ ਕਦੀ ਉਹਦੀ ਹਾਈ ਨਹੀਂ ਹੋਈ, ਸ਼ੂਗਰ ਲੈਵਲ ਤੇ ਹੀ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਿੱਚ 50 ਗ੍ਰਾਮ ਮੇਥੀ ਲੈਣੀ ਹੈਗੀ, 20 ਗ੍ਰਾਮ ਕਾਲੀ ਜੀਰੀ, 10 ਗ੍ਰਾਮ ਤੁਸੀਂ ਅਜਵਾਇਨ। ਇਹ ਟਰਾਈ ਕਰਕੇ ਦੇਖ ਸਕਦੇ ਹੈਗੇ ਤੁਸੀਂ। ਇਹਨਾਂ ਰੋਸਟ ਕਰ ਦੇਣਾ ਹੈਗਾ ਥੋੜ੍ਹਾ ਜਿਹਾ, ਤੇ 1 ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਰਾਤ ਨੂੰ ਲੈ ਲਿਆ ਕਰੋ। ਫਿਰ ਹੋਰ ਹੈਗਾ ਨੁਕਸਾ ਇਹ, ਇਹਦੇ ਵਿੱਚ ਤੁਸੀਂ ਲੈਣੀ ਹੈਗੀ ਮੇਥੀ 100 ਗ੍ਰਾਮ, ਤੇਜ ਪੱਤਾ 100 ਗ੍ਰਾਮ, ਜਾਮਨ ਦਾ ਪਾਊਡਰ, ਜਾਮਨ ਗੁਟਲੀ ਦਾ ਪਾਊਡਰ 150 ਗ੍ਰਾਮ, ਬੇਲ ਪੱਤਰ, ਬੇਲ ਪਾਊਡਰ ਜਿਹਦਾ ਉੱਤੇ ਲਿਖਿਆ ਹੁੰਦਾ ਜੀ, ਉਹ 250 ਗ੍ਰਾਮ। ਇਹਨਾਂ ਨੂੰ ਆਪਣੇ ਮਿਕਸ ਕਰਕੇ 1 ਚਮਚਾ ਤੁਸੀਂ ਆਪਣੇ ਖਾਲੀ ਪੇਟ ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਇਹ ਮੁਰਲੀ ਦਾ ਜੂਸ ਤੁਸੀਂ ਦੁਪਹਿਰ ਨੂੰ ਪੀ ਲਿਆ ਕਰੇ, ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਸ਼ੂਗਰ ਵਾਸਤੇ ਜੀ। ਹਾਂ, ਮੁਰਲੀ ਦਾ ਜੂਸ ਤੁਸੀਂ ਪੀ ਲਓ। ਜਾਂ ਫਿਰ ਤੁਸੀਂ ਔਲਿਆਂ ਦਾ ਜੂਸ ਤੁਸੀਂ ਭਾਵੇਂ 1 ਚਮਚਾ ਵਿੱਚੋਂ ਜੇ ਖੱਟਾ ਲੱਗਦਾ ਤੁਹਾਨੂੰ 1 ਚਮਚਾ ਸ਼ਹਿਦ ਦਾ ਮਿਲਾ ਲਿਆ, 2 ਕੌਂਸ ਔਲਿਆਂ ਦਾ ਜੂਸ ਇਹ ਪੀ ਲਿਆ ਕਰੋ ਤੁਸੀਂ। ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਸ਼ੂਗਰ ਵਾਸਤੇ। ਜਿਹਨੇ ਕਹਿੰਦੇ ਦਰਦ ਜੀ ਹੋਈ ਵੀ ਹੈਗੀ, ਉਹ ਤੁਸੀਂ ਉਹਨੇ ਜਿਹੜੀ ਬੜੀ ਹੱਡ ਹੁੰਦੀ ਹੈਗੀ ਪੀਲੀ, ਉਹਨੂੰ ਸਿਰਕੇ ਦੇ ਵਿੱਚ ਘਸਾ ਕੇ ਜੀ ਉਹਦਾ ਲੇਪ ਜਿਹਾ ਬਣਾ ਲਓ, ਉਹ ਲਗਾਓ ਜੀ ਤੁਸੀਂ ਉਹਦੇ ਉੱਤੇ। ਜਾਂ ਫਿਰ ਜੇ ਮਾੜੀ ਮੋਟੀ ਉਹ ਲੱਗਦੀ ਤੁਹਾਨੂੰ ਖੁਰਕ ਜੀ ਹੈ ਕੋਈ ਹੋਰ ਹੈ, ਉਹ ਤਾਂ ਫਿਰ ਨਾਰੀਅਲ ਦੇ ਤੇਲ ਨਾਲ ਤੁਸੀਂ ਮੁਸ਼ਕਪੂਰ ਪਾ ਕੇ, ਜੇ 50 ਗ੍ਰਾਮ ਨਾਰੀਅਲ ਦਾ ਤੇਲ ਲੈਣਾ 5 ਗ੍ਰਾਮ ਮੁਸ਼ਕਪੂਰ ਉਹ ਪਾ ਕੇ ਤੁਸੀਂ ਧੁੱਪ ਮਾ ਰੱਖ ਦਿਓ, ਜੇ ਪਿਘਲ ਗਿਆ ਉਹ ਤੇਲ ਤੇ ਲਗਾਈ ਚੱਲੋ। ਜਾਂ ਫਿਰ ਜੇ ਜੜ 'ਚੋਂ ਕੱਢਣੀ ਹੈਗੀ ਤੁਹਾਡੀ ਦਰਦ ਕਿੱਥੇ ਵੀ ਹੋਵੇ, ਇਹ ਲੈਣਾ ਹੈਗਾ 1 ਚਰਾਇਤਾ ਲੈਣਾ ਹੈਗਾ, 1 ਦਵਾਈ ਹੈਗੀ ਜੀ ਕੁਟਕੀ, ਚਰਾਇਤਾ ਤੇ ਕੁਟਕੀ, ਇਹ ਬਰਾਬਰ ਲੈਣੀਆਂ ਹੈਗੀਆਂ 2 ਚੀਜ਼ਾਂ। ਇਹਦਾ 1 ਚਮਚਾ ਤੁਸੀਂ 1 ਗਲਾਸ ਪਾਣੀ, ਅੱਧੇ ਗਲਾਸ ਪਾਣੀ 'ਚ ਆਪਣੇ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ। ਸਵੇਰ ਨੂੰ ਉੱਠ ਕੇ ਉਹ ਪਾਣੀ ਤੁਸੀਂ ਪੀ ਲੈਣਾ, ਜਿਹੜੀ ਥੱਲੇ ਬੈਠੀ ਰਹਿ ਜਾਏਗੀ ਸਾਰੀ ਦਵਾਈ ਹੈ ਉਸੇ ਦੇ ਵਿੱਚੋਂ ਤੁਸੀਂ ਫਿਰ ਉਹਨਾਂ ਪਾਣੀ ਪਾ ਕੇ ਰੱਖ ਦਿਓ, ਉਹ ਅਗਲੇ ਦਿਨ ਤੁਸੀਂ ਯੂਜ਼ ਕਰਨਾ ਹੈਗਾ। ਫਿਰ ਤੀਏ ਦਿਨ ਤੁਸੀਂ ਫਿਰ ਨਵੀਂ ਦਵਾਈ ਪਾ ਕੇ ਇਸ ਤਰ੍ਹਾਂ ਇੱਕ ਚਮਚਾ ਤੁਸੀਂ 2 ਦਿਨ ਯੂਜ਼ ਕਰ ਲਿਓ। ਇਹਦੇ ਨਾਲ ਸਾਰੀ ਬੋਡੀ ਦੀ ਕੋਈ ਖੁਰਕ ਹੈਗੀ, ਕੋਈ ਵੀ ਸਕਿਨ ਪ੍ਰੋਬਲਮ ਹੈਗੀ, ਇਹ ਬਹੁਤ ਵਧੀਆ ਚੀਜ਼ ਹੈਗੀ ਜੀ, ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਨਹੀਂ ਤਾਂ ਫਿਰ ਕਾਲੇ ਛੋਲੇ ਤੁਸੀਂ 1 ਮੁੱਠੀ ਰਾਤ ਨੂੰ ਭਿਓ ਕੇ ਰੱਖ ਦਿਓ, ਉਹ ਤੁਸੀਂ ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਇਹ ਵੀ ਆਪਣੇ ਜਿਹੜੀ ਸਕਿਨ ਦੀ ਕੋਈ ਪ੍ਰੋਬਲਮ ਹੁੰਦੀ ਉਹਦੇ ਨਾਲ ਠੀਕ ਕਰ ਦਿੰਦੀ ਜੀ। ਜਾਂ ਫਿਰ ਤੁਸੀਂ ਅਨਾਰ ਦੇ ਪੱਤੇ, ਦਰਖਤ ਦੇ ਪੱਤੇ, ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਚੂਰਨ ਜਿਹਾ ਬਣਾ ਲਓ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਚੂਰਨ ਜਿਹਾ ਖਾ ਲਿਆ ਕਰੋ। ਇਹਦੇ ਨਾਲ ਦਰਦ ਹੋਵੇ, ਚੰਬਲ ਹੋਵੇ, ਸਰਾਇਸਿਸ ਹੋਵੇ, ਇਹ ਬਹੁਤ ਆਪਣੇ ਵਧੀਆ ਚੀਜ਼ ਕੰਮ ਕਰਦੀ ਹੈਗੀ। ਨਹੀਂ ਤਾਂ ਜਦ ਤੁਸੀਂ ਆਪਣੇ ਕੱਚੇ ਪਪੀਤੇ, ਜੇ ਕੋਈ ਦਰਖਤ ਹੈਗਾ ਜਾਂ ਕਿਸੇ ਦੇ ਘਰ ਪਪੀਤਾ ਲੱਗਿਆ ਹੋਇਆ ਹੈਗਾ, ਜਦ ਆਪਾਂ ਤੋੜਦੇ ਹੈਗੇ ਪਪੀਤਾ ਕੱਚੇ ਦਾ, ਤਾਂ ਉਹਦੇ ਵਿੱਚੋਂ ਜਿਹੜਾ ਦੁੱਧ ਜਿਆਦਾ ਨਿਕਲਦਾ ਹੈਗਾ ਉਹ ਤੁਸੀਂ ਉੱਤੇ ਮਲ ਲਓ, ਉਹ ਵੀ ਆਪਣੇ ਦਰਦ ਨੂੰ ਠੀਕ ਕਰ ਦਿੰਦਾ ਹੈਗਾ ਜੀ। ਜਾਂ ਫਿਰ ਉਹਨੇ ਤੁਲਸੀ ਦਾ ਰਸ 1 ਚਮਚਾ ਤੇ ਨਿੰਬੂ ਦਾ ਰਸ 1 ਚਮਚਾ ਮਿਕਸ ਕਰਕੇ ਤੁਸੀਂ ਇਹ ਵੀ ਲਗਾ ਸਕਦੇ ਹੈਗੇ ਇਹਦੇ ਵਿੱਚ। ਜੇ ਹਲਦੀ ਪਾਣੀ ਵਿੱਚੋਂ ਥੋੜ੍ਹੀ ਹਲਦੀ ਵੀ ਪਾ ਸਕਦੇ ਹੈਗੇ, ਮੱਲਮ ਜੀ ਬਣ ਜਾਏਗੀ ਸਾਰੀ ਪਾਏ ਕੇ, ਉਹ ਵੀ ਆਪਣੇ ਵਧੀਆ ਚੀਜ਼ ਹੈਗੀ ਜੀ ਸਾਰੇ ਐਗਜ਼ੀਮੇ ਵਾਸਤੇ। ਨਹੀਂ ਤਾਂ ਆਪਣੇ ਛੁਹਾਰੇ ਦੀਆਂ ਜਿਹੜੀਆਂ ਗੁਠਲੀਆਂ ਕੱਢ ਕੇ ਉਹਨਾਂ ਨੂੰ ਕਿਲਮ ਰੱਖ ਕੇ ਆਪਣੇ ਤਵੇ ਦੇ ਰੱਖ ਕੇ ਉਹਨਾਂ ਦੀ ਸਵਾਹ ਹੀ ਬਣਾ ਲੈਣੀ ਹੈਗੀ ਥੋੜ੍ਹੀ। ਜਦ ਸਵਾਹ ਬਣ ਗਈ ਤਾਂ ਉਹਦੇ ਵਿੱਚੋਂ ਤੀਆ ਹਿੱਸਾ ਜਿੰਨਾ ਕਹੂਗਾ ਮੁਸ਼ਕਪੂਰ ਮਿਲਾ ਕੇ ਤੇ ਥੋੜ੍ਹਾ ਜਿਹਾ ਘਿਓ ਮਿਲਾ ਕੇ ਉਹਦੀ ਮੱਲਮ ਜੀ ਬਣਾ ਲਓ ਤੁਸੀਂ, ਉਹ ਤੁਸੀਂ ਲਗਾਓ, ਇਹਦੇ ਨਾਲ ਵੀ ਥੋੜ੍ਹੀ ਦਰਦ ਹਟ ਜਾਂਦੀ ਹੈ। ਨਹੀਂ ਤਾਂ ਨਸ਼ਾਦਰ ਜਿਹੜਾ ਹੁੰਦਾ ਉਹ ਨਿੰਬੂ ਦੇ ਰਸ ਨਾਲ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਵੀ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਨਹੀਂ ਤੇ ਤੁਸੀਂ ਸੁਹਾਗਾ ਲੈਣਾ ਹੈਗਾ, ਜੈਫਲ ਤੇ ਗੰਧਕ, ਇਹ 10-10 ਗ੍ਰਾਮ ਲੈ ਕੇ ਤੁਸੀਂ ਇਹਦੇ ਵਿੱਚੋਂ ਨਿੰਬੂ ਨੂੰ ਨਿਚੋੜ ਕੇ ਉਹ ਤੁਸੀਂ ਆਪਣੇ ਪੇਸਟ ਜਿਹਾ ਬਣਾ ਕੇ ਉਹ ਵੀ ਲਗਾ ਸਕਦੇ ਹੈਗੇ। ਜਿਹੜੇ ਪੇਟ ਦੇ ਕੀੜੇ ਕਹਿੰਦੇ ਸੀਗੇ ਦੰਦ ਖਿੱਚਦੇ ਹੈਗੇ, ਉਹ ਤਾਂ ਬੱਚੇ ਨੂੰ ਤੁਸੀਂ ਆਪਣੇ 1 ਚਮਚਾ ਜਾਂ ਜੇ 7-8 ਸਾਲ ਦਾ 2 ਵੀ ਦੇ ਸਕਦੇ ਹੈਗੇ। 2 ਚਮਚੇ ਰੰਡੀ ਦਾ ਤੇਲ ਰਾਤ ਨੂੰ ਦੇ ਦਿਓ, ਇਹਦੇ ਨਾਲ ਸਾਰੇ ਕੀੜੇ ਮਰ ਜਾਓਗੇ ਜੀ। ਹਫ਼ਤਾ ਤੱਕ ਤੁਸੀਂ ਪਿਲਾ ਕੇ ਦੇਖੋ, ਇਹਦੇ ਨਾਲ ਕੀੜੇ ਮਰ ਜਾਂਦੇ ਹੈਗੇ। ਜਾਂ ਫਿਰ 2 ਮੁਨੱਕਿਆਂ ਦੇ ਵਿੱਚੋਂ ਉਹਨਾਂ ਦੇ ਬੀਜ ਕੱਢ ਕੇ ਥੋੜ੍ਹੀ ਵਿੱਚੋਂ ਹਿੰਗ ਭਰ ਕੇ ਅੱਧੀ ਕੁ ਚੁਟਕੀ ਉਹ ਬੱਚੇ ਨੂੰ ਖਿਲਾ ਦਿਓ 2 ਮੁਨੱਕੇ, ਇਹਦੇ ਨਾਲ ਵੀ ਆਪਣੇ ਜਿਹੜੇ ਕੀੜੇ ਕੁੜੇ ਮਰ ਜਾਂਦੇ ਜੀ ਇਹਦੇ ਨਾਲ। ਜਿਹੜੇ ਭੋਰੀਆਂ ਕਹਿੰਦੇ ਸੀਗੇ, ਭੋਰੀਆਂ ਹੀ ਉਹ ਝਾਵੇਂ ਦੇ ਨਾਲ ਖੁਰਚ ਕੇ ਉਹਨਾਂ ਨੂੰ ਉੱਪਰ ਜਿਹੜੀ ਡੈਡ ਸਕਿਨ ਜੀ ਉਹ ਲਾ ਦਿਓ ਤੁਸੀਂ ਉੱਪਰ, ਉਹ ਲਾ ਕੇ ਤੁਸੀਂ ਕਾਦ ਦਾ ਗੁੱਦਾ ਜਿਹੜਾ ਉਹ ਲਗਾ ਕੇ ਉੱਪਰ ਪੱਟੀ ਬੰਨ੍ਹ ਦਿਓ। ਇਹ ਕਰਕੇ ਦੇਖੋ ਤੁਸੀਂ, ਇਹ ਵੀ ਕੱਢ ਦਿੰਦੀ ਜੀ ਭੌੜੀਆਂ ਨੂੰ। ਜਾਂ ਨਹੀਂ ਤਾਂ ਫਿਰ ਉਹ ਖੁਰਚ ਕੇ ਉਹਨੂੰ ਐਂ ਸਵਾਰ ਕੇ ਉਹਦੇ ਨਾਲ ਅਰੰਡੀ ਦੇ ਤੇਲ ਫੋਆ ਜਿਹਾ ਆਪਣੇ ਰੂਈ ਦਾ ਭਿਓ ਕੇ ਉਹ ਉੱਤੇ ਬੰਨ੍ਹ ਦਿਓ, ਉਹਦੇ ਉੱਤੇ ਅਰੰਡੀ ਦੇ ਤੇਲ ਦੇ ਵਿੱਚੋਂ ਰੂਈ ਭਿਓ ਕੇ ਥੋੜ੍ਹੀ ਉਹ ਭੋਰੀਆਂ 'ਤੇ ਬੰਨ੍ਹ ਦਿਓ, ਉਹ ਵੀ ਆਪਣੇ ਠੀਕ ਕਰ ਦਿੰਦੀ ਜੀ ਭੋਰੀਆਂ ਨੂੰ। ਜਿਹੜੇ ਟਾਈਫਾਈਡ ਕਹਿੰਦੇ ਸੀਗੇ, ਟਾਈਫਾਈਡ ਹੋਇਆ ਵਾ ਹੈਗਾ ਵੀ ਬੁਖਾਰ, ਉਹ ਤਾਂ ਨਹੀਂ, ਉਹਦੇ ਵਿੱਚੋਂ ਤੁਸੀਂ ਮਹਾ ਸੁਦਰਸ਼ਨ ਚੂਰਨ ਹੈ ਜਿਹਦਾ ਮਹਾ ਸੁਦਰਸ਼ਨ ਜੀ, ਉਹ ਤੁਸੀਂ ਚੂਰਨ ਲਿਆਓ, 1 ਚਮਚਾ ਤੁਸੀਂ ਲੈਣਾ ਹੈਗਾ ਉਹਦਾ। ਇਹ ਪੱਕੀ ਗੱਲ ਹੈ ਜੀ, ਉਹਨੇ ਵੈਕਫੀਡ ਵੀ ਆਈ ਸੀਗੀ ਦੀ,
ਉਹਨੇ ਦੱਸਿਆ ਸੀਗਾ ਭਾਈ ਨਹੀਂ ਮੇਰਾ ਟਾਈਫਾਈਡ ਹਟਦਾ ਨਹੀਂ ਸੀਗਾ, ਇਹਦੇ ਨਾਲ ਹਟ ਗਿਆ ਸੀਗਾ ਜੀ। ਇਹ ਤੁਸੀਂ ਆਪਣੇ ਲੈ ਸਕਦੇ ਹੋ। ਜਿੰਨਾ ਚਿਰ ਤੁਹਾਡੇ ਕੋਲ ਨਹੀਂ ਆਉਂਦਾ ਇਹ ਤਾਂ ਤੁਸੀਂ ਆਪਣੇ ਮਨੱਕੇ ਲੈਣੇ ਹੈਗੇ, 3 ਮਨੱਕੇ, 3 ਫਿੱਗ ਮਨੱਕਿਆਂ ਦੇ ਬੀਜ ਕੱਢ ਲਿਓ ਤੇ 1 ਗ੍ਰਾਮ ਖੁਪਕਲਾ, ਇਹਨਾਂ ਦੀ ਚਟਨੀ ਬਣਾ ਕੇ ਤੁਸੀਂ ਆਪਣੇ ਖਾ ਲਿਆ ਕਰੋ ਜੀ। ਇਹ ਵਧੀਆ ਚੀਜ਼ ਹੈਗੀ। ਰੋਟੀ ਇਹਦੇ ਵਿੱਚੋਂ ਨਹੀਂ ਬਾਹਲੀ ਖਾਣੀ, ਦੁੱਧ ਪੀਓ ਆਪਣਾ, ਤੁਸੀਂ ਫਲ ਫਰੂਟਾਂ ਤੇ ਜ਼ਿਆਦਾ ਜ਼ੋਰ ਰੱਖੋ ਜਿਹੜੇ ਟਾਈਫਾਈਡ ਵਾਲੇ ਬੰਦੇ। ਤੇ ਅਮਰੂਦ ਇਹਦੇ ਵਿੱਚੋਂ ਬਹੁਤ ਫਾਇਦਾ ਕਰਦੇ ਆ ਜੀ। ਟਾਈਫਾਈਡ ਦੇ ਵਿੱਚੋਂ ਆਪਣੇ ਪੇਟ 'ਚ ਜ਼ਖਮ ਹੋ ਜਾਂਦੇ ਆ ਅੰਤੜੀਆਂ 'ਚ, ਉਹ ਤੁਸੀਂ ਅਮਰੂਦ ਖਾਓ, ਇਹ ਜ਼ਖਮ ਹਟਾ ਦਿੰਦਾ ਜੀ ਅੰਤੜੀਆਂ ਦੇ। ਟੈਨਿਕ ਐਸਿਡ ਹੁੰਦਾ ਅਮਰੂਦ ਦੇ ਵਿੱਚੋਂ, ਉਹ ਆਪਣੇ ਬਹੁਤ ਵਧੀਆ ਚੀਜ਼ ਹੈ ਜੀ। ਟਾਈਫਾਈਡ ਹੋਏਗਾ ਖਾਣੇ। ਤੇ ਇਹਦੇ ਵਿੱਚੋਂ ਲਸਣ ਵੀ ਚੰਗਾ ਰਹਿੰਦਾ ਜੀ। ਲਸਣ ਤੁਸੀਂ ਭਾਵੇਂ ਚਮਚੇ ਦਾ ਅੱਧਾ ਕੁ ਚਮਚੇ ਜੂਸ ਜਾਂ ਕੱਢ ਕੇ ਜਾਂ 1 ਗੱਠੀ ਉਹ ਤੁਸੀਂ ਉਹਨੇ ਲਸਣ ਦੀ 2 ਟਾਈਮ ਖਾ ਲਿਆ ਕਰੋ, ਉਹ ਵੀ ਬਹੁਤ ਵਧੀਆ ਚੀਜ਼ ਰਹਿੰਦੀ ਜੀ। ਫਿਰ ਜੇ ਤੁਹਾਨੂੰ ਇੱਥੇ ਦਾਲਚੀਨੀ ਦਾ ਤੇਲ ਮਿਲਦਾ ਹੈਗਾ ਤਾਂ ਇਹਦੀਆਂ 3 ਬੂੰਦਾਂ ਤੁਸੀਂ ਦਾਲਚੀਨੀ ਦੇ ਤੇਲ ਦੀਆਂ ਲੱਸੀ ਦੇ ਦਹੀਂ ਦੀ ਲੱਸੀ ਦੇ ਵਿੱਚੋਂ ਬਣਾ ਕੇ ਪੀਣੀਆਂ ਹੈਗੀਆਂ ਜੀ। ਜਾਂ ਫਿਰ ਇਹਦਾ ਤੁਸੀਂ ਕਰ ਸਕਦੇ ਹੋ ਗਲੋ ਤੇ ਬੇਲ ਪਾਊਡਰ ਜਾਂ ਬੇਲਗਿਰੀ ਲਿਖਿਆ ਹੁੰਦਾ ਹੈ, ਬੇਲ ਪਾਊਡਰ, ਇਹ ਬਰਾਬਰ ਲੈ ਕੇ ਦੋਏ, ਅੱਧੇ ਕੁ ਚਮਚੇ ਦਾ ਉਹਦਾ ਗਾੜਾ ਸਵੇਰ ਨੂੰ, ਅੱਧੇ ਚਮਚੇ ਦਾ ਸ਼ਾਮ ਨੂੰ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਟਾਈਫਾਈਡ ਵਾਲੇ। ਜਿਹੜੇ ਕਹਿੰਦੇ ਨੇ ਖੱਟੇ ਢਕਾਰ ਆਉਂਦੇ ਹੈਗੇ, ਉਹ ਤੁਸੀਂ ਲੈ ਸਕਦੇ ਹੈ। ਔਲਿਆਂ ਦਾ ਰਸ ਥੋੜ੍ਹਾ ਜਿਹਾ ਲੈ ਕੇ ਉਹਨੂੰ ਉਹਨੇ ਫਰਾਈ ਪੈਨ ਨਾਲ ਥੋੜ੍ਹਾ ਘੀ, ਜਿਸ ਤਰ੍ਹਾਂ ਆਪਾਂ ਤੜਕਾ ਲਗਾਉਂਦੇ ਘੀ ਪਾ ਦਿੰਦੇ, ਥੋੜ੍ਹਾ ਅੱਧਾ ਕੁ ਚਮਚਾ ਘੀ ਦਾ ਪਾ ਕੇ ਉੱਪਰ ਤੇ ਔਲਿਆਂ ਦਾ ਜੂਸ ਪਾ ਦਿੰਦੇ ਜਾਂ ਘੀ ਗਰਮ ਹੋ ਗਿਆ ਉਹ ਫਿਰ ਛਣਕਾ ਜਾ ਦੇ ਕੇ ਆਪਣੇ ਇਹ ਤੁਸੀਂ ਪੀ ਲਓ। ਇਹਦੇ ਨਾਲ ਆਪਣੇ ਥੋੜ੍ਹੇ ਖੱਟੇ ਢਕਾਰ ਬੰਦ ਹੋ ਜਾਂਦੇ ਜੀ। ਨਹੀਂ ਤਾਂ ਚਮਚਾ 2 ਚਮਚੇ ਤੁਸੀਂ ਆਪਣੇ 1 ਚਮਚਾ ਔਲਿਆਂ ਦਾ ਪਾਊਡਰ ਨਾਰੀਅਲ ਦੇ ਪਾਣੀ ਨਾਲ ਲਾਓ, ਇਹਦੇ ਨਾਲ ਵੀ ਸਾਰੀ ਐਸਿਡਿਟੀ ਜਿਹੜੀ ਖਤਮ ਹੋ ਜਾਂਦੀ। ਜਾਂ ਫਿਰ ਤੁਸੀਂ ਔਲਿਆਂ ਦੇ ਜੂਸ ਦੇ ਵਿੱਚ ਜੀਰਾ ਪਾਊਡਰ ਮਿਕਸ ਕਰਕੇ ਉਹ ਪੀ ਸਕਦੇ ਹੈਗੇ। ਜੇ ਬਣਿਆ ਬਣਾਇਆ ਚੂਰਨ ਲੈਣਾ ਹੈਗਾ, ਅਬ ਪੀਤੀ ਕਰ ਚੂਰਨ ਹੈਗਾ ਜੀ ਐਸਿਡਿਟੀ ਦੀ ਵਾਸਤੇ, ਅਬ ਪੀਤੀ ਕਰ ਚੂਰਨ, ਇਹ ਤੁਸੀਂ ਲੈ ਲਿਆ ਕਰੋ, ਇਹ ਵੀ ਐਸਿਡਿਟੀ ਨੂੰ ਹਟਾ ਦਿੰਦਾ। ਫਿਰ ਮੂਲੀ ਦਾ ਜੂਸ ਲੈ ਕੇ ਅੱਧਾ ਕੱਪ ਉਹਦੇ ਵਿੱਚ ਸ਼ੱਕਰ ਮਿਲਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਚੁਰਕਾ ਮਿਲਦਾ ਹੈਗਾ, ਚੁਰਕਾ ਉਹ ਤੁਸੀਂ ਲੈ ਸਕਦੇ ਜੀ, ਉਹ ਆਪਣੇ ਚਮਚਾ ਪਾਣੀ ਮੈਂ ਘੋਲ ਕੇ ਉਹ ਪੀ ਸਕਦੇ ਹੈਗੇ ਤੁਸੀਂ। ਫਿਰ ਕੇਲੇ ਦੇ ਉੱਤੇ ਛੋਟੀ ਇਲਾਇਚੀਆਂ ਦਾ ਪਾਊਡਰ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਰੋਟੀ ਖਾਣੇ ਦੇ ਬਾਅਦ ਤੁਸੀਂ 2 ਲੌਂਗ ਮੂੰਹ ਪਾ ਲਿਆ ਕਰੋ, ਜਾਂ ਰੋਟੀ ਖਾਣੇ ਤੋਂ ਗੁੜ ਖਾ ਲਿਆ ਕਰੋ। ਪੇਠੇ ਦੀ ਮਠਿਆਈ ਖਾ ਸਕਦੇ ਹੈਗੇ ਇਹਦੇ ਵਿੱਚੋਂ, ਜਾਂ ਜਿਹੜਾ ਪੇਠਾ ਹੁੰਦਾ ਜੇ ਉਹਦਾ ਹੀ ਜੂਸ ਪੀ ਲਓ ਤੁਸੀਂ ਕੱਢ ਕੇ, ਛਿੱਲਕ ਨਹੀਂ ਉਹਨੇ ਜਿਹੜਾ ਵਿੱਚੋਂ ਗੁੱਦਾ ਜਿਹਾ ਹੁੰਦਾ, ਬੀਜ ਬੂਜ ਜੇ ਕੱਢ ਕੇ ਪਾਸੇ, ਜਿਹੜੇ ਹਾਰਡ ਜਿਹਾ ਸਟਫ ਹੁੰਦਾ ਉਹਦਾ ਜੂਸ ਕੱਢ ਕੇ ਪੀਓ। ਹਫ਼ਤਾ ਹੀ ਤੁਸੀਂ ਇਹ ਜੂਸ ਪੀ ਕੇ ਦੇਖ ਲਓ, ਪੇਠੇ ਦਾ ਜਿਹਦੀ ਮਠਿਆਈ ਬਣਦੀ ਹੈਗੀ ਉਹ ਤੁਹਾਡੀ ਐਸਿਡਿਟੀ ਨੂੰ ਐਨ ਚੱਕ ਦਿੰਦਾ ਜੀ, ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਨਿੰਬ ਦੀਆਂ ਨੰਬੋਲੀਆਂ ਜੇ ਤੁਹਾਨੂੰ ਇੱਥੇ ਮਿਲਦੀਆਂ, ਨਿੰਬ ਦੀਆਂ ਨੰਬੋਲੀਆਂ, ਉਹ 5-4 ਖਾ ਲਓ, ਉਹ ਵੀ ਆਪਣੇ ਹਟਾ ਦਿੰਦਾ। ਜਿਹੜੇ ਸਾਈਨਸ ਕਹਿੰਦੇ ਸੀਗੇ ਉਹ ਆਪਣੇ ਅੱਧਾ ਕੱਪ ਤੁਸੀਂ ਕਰੇਲੇ ਦਾ ਜੂਸ ਲੈਣਾ ਹੈਗਾ, 1 ਵਿੱਚੋਂ ਨਿੰਬੂ ਨਿਚੋੜ ਲੈਣਾ ਹੈਗਾ ਤੇ 1 ਚਮਚਾ ਸ਼ਹਿਦ ਦਾ, ਇਹ ਤੁਸੀਂ ਆਪਣੇ ਸਵੇਰ ਸ਼ਾਮ ਪੀਓ। ਐ ਕਰਕੇ ਹਫ਼ਤਾ 2 ਹਫ਼ਤੇ ਪੀ ਕੇ ਦੇਖੋ ਸਾਰਾ ਹਟ ਜਾਂਦਾ ਜੀ ਸਾਈਨਸ। ਜਾਂ ਫਿਰ 1 ਤੁਸੀਂ ਹਲਦੀ ਦੀ ਗੱਠੀ ਲੈਣੀ ਹੈਗੀ, ਉਹ ਅਰੰਡੀ ਦੇ ਤੇਲ ਦੇ ਵਿੱਚੋਂ ਭਿਓ ਕੇ ਰੱਖ ਦੇਣੀ ਤੁਸੀਂ ਰਾਤ ਨੂੰ। ਫਿਰ ਅਗਲੇ ਦਿਨ ਤੁਸੀਂ ਆਪਣੇ 1 ਫਰਾਈ ਪੈਨ ਲੈਣਾ ਹੈਗਾ ਜਾਂ ਤਵੇ ਸਮਝ ਲਓ, ਉਹਦੇ ਉੱਤੇ ਗੱਠੀ ਰੱਖ ਦੇਣੀ ਹੈਗੀ। ਜਦੋਂ ਉਹਦਾ ਧੂੰਆਂ ਜਦ ਨਿਕਲੂਗਾ ਤੁਸੀਂ ਉਹ ਧੂੰਆਂ ਸੁੰਘਣਾ ਹੈਗਾ, ਇਨਹੇਲ ਕਰਨਾ ਹੈਗਾ। ਜਿੰਨਾ ਜ਼ਿਆਦਾ ਕਰੋਗੇ ਉਹਨਾਂ ਤੁਹਾਨੂੰ ਸਾਇਨਸ ਨੂੰ ਛੇਤੀ ਆਰਾਮ ਆ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਥੋੜ੍ਹਾ ਨਸ਼ਾਦਰ ਲੈਣਾ ਹੈਗਾ, ਮੁਸ਼ਕਪੂਰ ਤੇ ਚੂਨਾ, ਇਹ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਚਮਚਾ ਭਾਵੇਂ ਲੈ ਲਓ ਤੁਸੀਂ, ਜਾਂ 5-5 ਗ੍ਰਾਮ ਜੋ ਕੁਛ ਵੀ ਇੰਨਾ ਲੈ ਕੇ ਤੁਸੀਂ 3 ਚੀਜ਼ਾਂ ਮਿਕਸ ਕਰਕੇ 1 ਕੰਚ ਦੀ ਸ਼ੀਸ਼ੀ ਦੇ ਵਿੱਚੋਂ ਪਾ ਲੈਣੀ ਹੈਗੀ। ਜਿਸ ਤਰ੍ਹਾਂ ਉਹਨੇ ਸਮਝ ਲਓ ਨੂਨਦਾਨੀ ਹੁੰਦੀ ਹੈਗੀ, ਜਿਸ ਤਰ੍ਹਾਂ ਨੂਨਦਾਨੀ ਹੁੰਦੀ ਨਾ, ਉਹਦੇ ਉੱਪਰ ਢੱਕਣ ਜ਼ਿਆਦਾ ਆ ਜਾਂਦਾ ਖੱਡਾਂ ਦੇ ਉੱਤੇ, ਉਹ ਜੀ ਨੂਨਦਾਨੀ ਲੈ ਲਓ ਜਿਹਦੇ ਉੱਤੇ ਢੱਕਣ ਲੱਗ ਜਾਵੇ। ਬਸ ਇਹਨਾਂ ਨੂੰ ਤੁਸੀਂ ਹਿਲਾ ਕੇ ਉਹ ਸੁੰਘਣਾ ਹੈਗਾ ਜੀ ਤੁਸੀਂ ਬਾਰ-ਬਾਰ। ਉਹ ਢੱਕਣ ਜਾਂ ਖੋਲ੍ਹ ਲਿਆ ਤੇ ਜਿੱਥੇ ਖੱਡਾਂ ਹੀ ਆਉਂਦੀਆਂ ਨੇ ਉਹਨਾਂ ਵਾਲੀਆਂ ਉਹਨਾਂ ਨੂੰ ਸੁੰਘ ਲਿਆ, ਸ਼ੀਸ਼ੀ ਨਹੀਂ ਖੋਲ੍ਹਣੀ, ਮੈਂ ਫੇਰ ਬੰਦ ਕਰ ਦਿਓ। ਦਿਨ ਬਾਅਦ ਤੁਸੀਂ 2-3 ਵਾਰੀ ਸੁੰਘੋ, ਇਹਦੇ ਨਾਲ ਵੀ ਤੁਹਾਡਾ ਸਾਇਨਸ ਜਿਹੜਾ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਥਾਇਰਾਇਡ ਹੈਗਾ, ਥਾਇਰਾਇਡ ਵਾਸਤੇ ਤਾਂ ਤੁਸੀਂ ਆਪਣੇ ਸੁੱਕਾ ਧਨੀਆ ਵੀ ਯੂਜ਼ ਕਰ ਸਕਦੇ ਹੈਗੇ। 1 ਚਮਚਾ ਤੁਸੀਂ ਸੁੱਕੇ ਧਨੀਏ ਦੇ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਉਬਾਲ ਕੇ ਠੰਡਾ ਜਿਹਾ ਕਰਕੇ ਆਪਣੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਅਸੀਂ ਇਹਦੇ ਵਿੱਚੋਂ ਫਾਇਦਾ ਕਰਦੀ ਹੈਗੀ, ਅਖਰੋਟ ਫਾਇਦਾ ਕਰਦੇ ਹੈਗੇ, ਸੂਰਜਮੁਖੀ, ਬਦਾਮ, ਹਰੇ ਪੱਤੇ ਵਾਲੀ ਸਬਜ਼ੀਆਂ, ਫਿਰ ਪਿਆਜ਼, ਮਸ਼ਰੂਮ, ਮਲੱਠੀ ਵੀ ਤੁਸੀਂ ਲੈ ਸਕਦੇ ਹੋ, ਮਲੱਠੀ ਦਾ ਪਾ ਕੇ ਡਲੀ ਉਹ ਚੂਸ ਸਕਦੇ ਹੈਗੇ ਇਹਦੇ ਵਿੱਚੋਂ। ਇਹ ਸਾਰੀ ਚੀਜ਼ਾਂ ਉਹਨੇ ਫਾਇਦਾ ਕਰਦੀਆਂ ਇਹਦੇ ਵਿੱਚੋਂ ਜੀ। ਫਿਰ ਦਾਲਚੀਨੀ ਇਹਦੇ ਵਿੱਚੋਂ ਬਹੁਤ ਵਧੀਆ ਚੀਜ਼ ਹੈ ਜੀ। ਦਾਲਚੀਨੀ ਤੁਸੀਂ ਆਪਣੇ ਅੱਧਾ ਚਮਚਾ, ਅੱਧੇ ਤੋਂ ਵੀ ਥੋੜ੍ਹਾ ਜਿਹਾ ਘੱਟ ਚਮਚਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਬਹੁਤ ਵਧੀਆ ਚੀਜ਼ ਹੈਗੀ ਦਾਲਚੀਨੀ। ਚਾਹੇ ਤਾਂ ਸ਼ਹਿਦ ਵੀ ਪਾ ਕੇ ਦਾਲਚੀਨੀ ਨੂੰ ਚੱਟ ਲੈ ਕਰੋ ਭਾਵੇਂ, ਤਾਂ ਲੱਗਦਾ ਕਿ ਜਾਊਗੀ ਇਹ ਵਧੀਆ।
ਫਿਰ ਕਚਨਾਰ ਗੁੱਗਲ ਦੀਆਂ ਗੋਲੀਆਂ ਇਹਦੇ ਵਿੱਚੋਂ ਬਹੁਤ ਫਾਇਦਾ ਕਰਦੀਆਂ ਜੀ। ਕਚਨਾਰ ਗੁੱਗਲ ਦੀ ਗੋਲੀਆਂ ਤੁਸੀਂ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਇਹ ਲੈ ਲਓ, ਉਹ ਵਧੀਆ ਚੀਜ਼ ਹੈਗੀ। ਫਿਰ 10 ਮੂਲ ਇਹ ਤੁਸੀਂ ਆਪਣੇ 10 ਮੂਲ ਪਾਊਡਰ ਸ਼ੇਪ 'ਚ ਮਾਈ ਮਿਲ ਜਾਂਦਾ ਜੀ। 10 ਚੀਜ਼ਾਂ ਉਹਦੇ ਵਿੱਚੋਂ ਮਿਲੀਆਂ ਹੁੰਦੀਆਂ ਅਤੇ ਆ ਲਿਕੁਇਡ ਮਾਈ ਮਿਲ ਜਾਂਦਾ ਹੈਗਾ। ਜੇ ਤਾਂ ਸਾਡੇ ਕੋਲ ਲਿਕੁਇਡ ਹੈਗਾ 10 ਮੂਲਾ ਰਿਸਟਰ ਉੱਪਰ ਲਿਖਿਆ ਹੋਊਗਾ ਤਾਂ ਉਹਦੀ ਖੁਰਾਕ ਹੈਗੀ 20 ml 3-4 ਚਮਚੇ ਸਮਝ ਲਓ ਉਹ ਲੈਣੇ ਹੈਗੇ ਇਹਦੇ ਵਿੱਚ। ਨਹੀਂ ਤਾਂ ਜੇ ਤੁਹਾਨੂੰ ਪਾਊਡਰ ਮਿਲਦਾ ਤਾਂ 1 ਚਮਚੇ ਦਾ ਤੁਸੀਂ ਕਾੜਾ ਚਾਹ ਜੀ ਬਣਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਥਾਇਰਾਇਡ ਨੂੰ ਵਧੀਆ ਚੀਜ਼ ਹੈਗੀ। ਅਤੇ ਇਹਦੇ ਵਿੱਚ ਸੁਦਰਸ਼ਨ ਚੂਰਨ ਵੀ ਥਾਇਰਾਇਡ ਨੂੰ ਠੀਕ ਕਰ ਦਿੰਦਾ ਜੀ। ਇਹ ਤੁਸੀਂ ਆਪਣੇ 1 ਚਮਚਾ ਸੁਦਰਸ਼ਨ ਚੂਰਨ ਦਾ ਵੀ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ 2-3 ਬਦਾਮ 2 ਕੁ ਮਨੱਕੇ ਅਤੇ ਇਹ ਤੁਸੀਂ ਆਪਣੇ 2-3 ਕਾਲੀਆਂ ਮਿਰਚਾਂ ਰਾਤ ਨੂੰ ਭਿਓ ਕੇ ਰੱਖ ਦਿਓ। ਬਦਾਮ ਤੁਸੀਂ ਇਹਦੇ ਛਿੱਲਕ ਜਿਹੇ ਲਾ ਕੇ ਅਤੇ 2 ਮਨੱਕੇ ਜਿਹੜੇ ਉਹਦੇ ਬੀਜ ਕੱਢਦੇ ਨੇ ਅਤੇ 2-3 ਕਾਲੀਆਂ ਮਿਰਚਾਂ ਇਹ ਮੂੰਹਾਂ ਪਾ ਕੇ ਤੁਸੀਂ ਹੌਲੀ ਹੌਲੀ ਚੱਬੀ ਚੱਲੋ। ਉਹਦਾ ਰਸਾ ਜਾਂ ਅੰਦਰ ਲੰਘੀ ਜਾਊਗਾ ਅਤੇ ਥਾਇਰਾਇਡ ਨੂੰ ਇਹ ਠੀਕ ਕਰ ਦਿੰਦਾ ਜੀ। ਕਚਨਾਰ ਗੁੱਗਲ ਦੀ ਗੋਲੀਆਂ ਵੀ ਬਹੁਤ ਵਧੀਆ ਰਹਿੰਦੀਆਂ ਇਹਦੇ ਜੀ। ਜਿਹੜੇ ਕਹਿੰਦੇ ਹੈਗੇ ਪੇਟ ਦੇ ਵਿੱਚੋਂ ਰੋਟੀ ਨਹੀਂ ਹਜਮ ਹੁੰਦੀ ਜਾਂ ਕੋਈ ਹੋਰ ਤਕਲੀਫ ਹੈਗੀ ਉਹਨਾਂ ਨੂੰ, ਪੇਟ ਨਾਲ ਸੋਜ ਜਾਂ ਕੋਈ ਹੋਰ ਹੈ, ਉਹ ਕੁਮਾਰੀ ਆਸਵ ਲੈ ਸਕਦੇ ਹੈਗੇ। 4 ਚਮਚੇ ਉਹਦੇ 'ਤੇ 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ 2 ਟਾਈਮ ਲਿਲ ਕरें। ਫਿਰ ਅਨਾਰ ਦਾ ਜੂਸ ਵਧੀਆ ਰਹਿੰਦਾ ਹੈਗਾ ਜੀ ਜਿਹਨਾਂ ਨੂੰ ਪੇਟ ਦੀ ਤਕਲੀਫ ਹੈ। ਅਨਾਰ ਦਾ ਜੂਸ ਤੁਸੀਂ ਆਪਣੇ ਪੀ ਲਵੋ। ਫਿਰ ਔਲੇ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ, ਤੁਹਾਨੂੰ ਔਲੇ ਦਾ ਜੂਸ ਪੀ ਸਕਦੇ ਹੈਗੇ। ਫਿਰ ਤਿਰਫਲਾ ਪਾਊਡਰ ਵਧੀਆ ਚੀਜ਼ ਹੈ ਜੀ। ਉਹ ਰਾਤ ਨੂੰ 1 ਚਮਚਾ ਪਾਣੀ ਨਾਲ ਭਿਓ ਕੇ ਰੱਖਦਾ, ਸਵੇਰ ਨੂੰ ਉੱਠ ਕੇ ਪਾਣੀ ਪੀ ਲਿਆ ਉੱਪਰ ਲਿਆ ਨਿਤਰਾ ਗਲੇ ਗੈਸ ਦੂਰ ਹੋ ਜੂਗੀ, ਕਬਜੀ ਦੂਰ ਹੋ ਜੂਗੀ। ਐਸਿਡਿਟੀ ਵਾਲਿਆਂ ਵਾਸਤੇ ਵੀ ਵਧੀਆ ਚੀਜ਼ ਹੈਗੀ, ਗੈਸ ਵਾਲਿਆਂ ਵਾਸਤੇ ਗਲੇ ਪੇਟ ਨੂੰ ਤਕਲੀਫ ਹੈ ਉਹ ਵੀ ਦੂਰ ਹੋ ਜਾਂਦੀ ਜੀ। ਫਿਰ ਪੇਟ ਵਿੱਚ ਜਿੱਦਾਂ ਦੁੱਧ ਸਾਰੇ ਹੁੰਦੀ ਹੈ ਤਾਂ 2 ਚਮਚੇ ਤੁਸੀਂ ਪਿਆਜ਼ ਦਾ ਰਸ, 2 ਚਮਚੇ ਨਿੰਬੂ ਦਾ ਰਸ, 1 ਚੁਟਕੀ ਨੂਣ, ਇਹ ਥੋੜ੍ਹੇ ਜਿਹੇ ਪਾਣੀ ਨਾਲ ਮਿਕਸ ਜੇ ਕਰਕੇ ਉਹਨੇ ਦਿਨ ਬਾਅਦ 2-3 ਵਾਰੀ ਪੀ ਲਿਆ ਕਰੋ। ਇਹ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਕਲੌਂਜੀ ਦਾ ਕਾੜਾ ਬਣਾ ਕੇ ਤੁਸੀਂ ਕਲੌਂਜੀ ਦਾ 1 ਚਮਚੇ ਦਾ ਤੁਸੀਂ ਉਹਨੇ ਚਾਹ ਜੀ ਬਣਾ ਕੇ ਕਾੜਾ ਜਿਹਾ ਬਣਾ ਕੇ ਉਹ ਪੀ ਸਕਦੇ ਹੈਗੇ। ਇਹ ਵੀ ਪੇਟ ਮੈਂ ਜਿਹੜਾ ਦਰਦ ਦੁੱਧ ਜਿਹਾ ਹੁੰਦਾ ਉਹ ਠੀਕ ਹੋ ਜਾਂਦਾ ਜਿਹਦੇ ਨਾਲ। ਫਿਰ ਇਹਦੇ ਵਾਸਤੇ ਤੁਸੀਂ 200 ਗ੍ਰਾਮ ਕੁਆਦ ਦਾ ਗੁੱਦਾ ਲੈਣਾ ਹੈਗਾ ਅਤੇ 200 ਗ੍ਰਾਮ ਝਾੜ ਕਰੇਲੇ ਜਿਹੜੇ ਛੋਟੇ ਛੋਟੇ ਮਿਲਦੇ ਆ ਸਟੋਰਾਂ 'ਚ, ਉਹਨਾਂ ਨੂੰ ਸੁਕਾ ਲੈਣਾ ਹੈਗਾ। ਤੁਸੀਂ ਸੁਕਾ ਕੇ ਇਹਦੇ ਕੁਆਦ ਦੇ ਗੁੱਦੇ ਵਿੱਚੋਂ ਮਿਕਸ ਕਰਕੇ ਫਿਰ ਗੋਲੀਆਂ ਜਿਹੀਆਂ ਬਣਾ ਲਓ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਗੋਲੀਆਂ। 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਖਾ ਲਈਆਂ, ਚੂਸ ਲੀਆਂ। ਇਹਦੇ ਨਾਲ ਵੀ ਸਾਰੇ ਆਪਣੇ ਪੇਟ ਦੀ ਜਿਹੜੀ ਤਕਲੀਫ ਹੈ ਆਪਣੇ ਦੂਰ ਹੋ ਜੂਗੀ ਇਹਦੇ ਨਾਲ ਜੀ। ਜਾਂ ਫਿਰ ਤੁਸੀਂ ਅੱਧਾ ਕੁ ਚਮਚਾ ਦਾਲਚੀਨੀ ਦੀ, 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਦੇਣਾ 2-3 ਵਾਰੀ 2 ਵਾਰੀ ਛੱਡ ਲਿਆ ਕਰੋ। ਇਹ ਆਪਣੇ ਪੇਟ ਦਰਦ ਠੀਕ ਕਰ ਦਿੰਦਾ। ਪਰ ਇਹ ਨੁਕਸਾ ਤੁਸੀਂ ਜੇ ਕੋਈ ਲੇਡੀ ਪ੍ਰੈਗਨੈਂਟ ਹੈਗੀ ਉਹਨੇ ਨਹੀਂ ਯੂਜ਼ ਕਰਨਾ ਹੈਗਾ, ਇਹ ਧਿਆਨ ਰੱਖਿਓ। ਪ੍ਰੈਗਨੈਂਟ ਲੇਡੀ ਨੇ ਨਹੀਂ ਯੂਜ਼ ਕਰਨਾ, ਬਾਕੀ ਹੋਰ ਸਾਰੇ ਯੂਜ਼ ਕਰ ਸਕਦੇ ਹੈਗੇ। ਜਿਹੜੇ ਦਿਲ ਦੀ ਕਮਜ਼ੋਰੀ ਵਾਸਤੇ ਪੁੱਛਦੇ, ਦਿਲ ਦੀ ਡਾਕਟਰ ਨੇ ਦੱਸਿਆ ਦਿਲ ਦੀ ਕਮਜ਼ੋਰੀ ਹੈਗੀ, ਉਹ ਆਪਣੇ ਤੁਸੀਂ ਮੇਥੀ ਜਿਹੜੀ ਹੁੰਦੀ ਮੇਥੀ ਜਾਂ ਮੇਥੇ ਜਾਂ ਮੇਥੀ ਵਟਐਵਰ 1 ਚਮਚਾ ਤੁਸੀਂ ਉਹਦਾ ਦਾ ਪਾਊਡਰ ਲੈਣਾ ਤਾਂ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਆਪਣੇ ਖਾ ਲਿਆ ਕਰੋ। ਇਹ ਬਹੁਤ ਵਧੀਆ ਚੀਜ਼ ਹੈ ਜੀ। ਅਸਗੰਧ ਅਤੇ ਬਹੇੜਾ ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਇਹ ਤੁਸੀਂ ਖਾਲੀ ਪੇਟ ਲੈ ਲਿਆ ਕਰੋ। ਅਤੇ ਔਲੇ ਦਾ ਮੁਰੱਬਾ ਇਹਦੇ ਵਿੱਚ ਮੈਂ ਚੰਗਾ ਰਹਿੰਦਾ ਹੈਗਾ। ਸੇਬ ਦਾ ਮੁਰੱਬਾ ਚੰਗਾ, ਗਾਜਰ ਦਾ ਮੁਰੱਬਾ ਚੰਗਾ ਹੈਗਾ। ਇਹ ਦਿਲ ਆਪਣੇ ਤਾਕਤ ਪਹੁੰਚਾਉਣ ਵਾਲੀਆਂ ਚੀਜ਼ਾਂ ਹੈਗੀਆਂ ਜੀ। ਅਤੇ ਦਿਲ ਕਮਜ਼ੋਰੀ ਵਾਸਤੇ ਤੁਸੀਂ ਆਪਣੇ ਸੁੱਕਾ ਔਲੇ 12 ਗ੍ਰਾਮ ਲੈਣੇ ਹੈਗੇ, ਧਨੀਆ ਲੈਣਾ ਹੈਗਾ 6 ਗ੍ਰਾਮ। ਇਹ ਰਾਤ ਨੂੰ ਤੁਸੀਂ ਪਾਣੀ ਨਾਲ ਭਿਓ ਕੇ ਰੱਖ ਦਿਓ ਤੁਸੀਂ, ਅਤੇ 12 ਗ੍ਰਾਮ ਇਹਦੇ ਵਿੱਚ ਮੈਂ ਮਿਸ਼ਰੀ ਮਿਲਾਉਣੀ ਹੈ। ਮਿੱਟੀ ਦੇ ਭਾਂਡੇ ਨਾਲ ਜਾਂ ਕੋਈ ਹੋਰ ਕੱਚ ਦੇ ਭਾਂਡੇ ਨਾਲ ਭਿਓ ਕੇ ਰੱਖ ਦਿਓ। ਸਵੇਰ ਨੂੰ ਮਸਲ ਕੇ ਇਹ ਤੁਸੀਂ ਪਾਣੀ ਪੀ ਜਾਓ, ਤਾਰੀ ਐਨ ਦਿਲ ਦੀ ਐਨ ਵਧੀਆ ਠੀਕ ਹੋ ਜੂਗੀ ਜੀ ਆਪਣੇ ਕਮਜ਼ੋਰੀ ਦੇ ਨਾਲ। ਅਤੇ ਗਾਜਰਾਂ ਦੀ ਖੀਰ ਤੁਸੀਂ ਬਣਾ ਕੇ ਰੋਜ਼ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਗਲੇ ਖੂਨ ਦੀ ਕਮੀ ਦੂਰ ਹੋ ਜਾਂਦੀ, ਗਲੇ ਸਾਰੇ ਦਿਲ ਦੀ ਤਾਕਤ ਵੱਧ ਜਾਂਦੀ ਹੈਗੀ। ਜੇ ਨਹੀਂ ਬਾਹਲਾ ਕੁਝ ਕਰਨਾ ਤਾਂ 1 ਚਮਚਾ ਔਲਿਆਂ ਦਾ ਪਾਊਡਰ, 1 ਚਮਚਾ ਮਿਸ਼ਰੀ ਦਾ ਪਾਊਡਰ, ਇਹੀ ਮਿਲਾ ਕੇ ਖਾ ਲਿਆ ਕਰੋ, ਇਹ ਵੀ ਵਧੀਆ ਹੈਗੀ। ਅਤੇ ਅਰਜਨਾ ਰਿਸਟ ਨਹੀਂ ਤਾਂ ਅਰਜਨਾ ਦਾ ਪਾਊਡਰ ਵੀ ਮਿਲ ਜਾਂਦਾ ਹੈਗਾ, ਉਹ ਤੁਸੀਂ ਅਰਜਨਾ ਪਾਊਡਰ ਦਾ ਜਿਸ ਤਰ੍ਹਾਂ ਚਾਹੇ ਚਾਹ ਬਣਾ ਕੇ ਪੀ ਲਓ। ਨਹੀਂ ਚਾਹ ਬਣਾ ਕੇ ਪੀਣੀ ਤਾਂ 1 ਚਮਚਾ ਰਾਤ ਨੂੰ ਪਾਣੀ ਮੈਂ ਗਲਾਸ ਨਾਲ ਭਿਓ ਕੇ ਰੱਖ ਦਿਆ, ਉਸ ਸਵੇਰ ਨੂੰ ਉੱਠ ਕੇ ਪਾਣੀ ਪੀ ਲਿਆ ਕਰੋ। ਜਾਂ ਫਿਰ ਨਹੀਂ ਤਾਂ 1 ਗਲਾਸ ਪਾਣੀ ਦਾ, 1 ਗਲਾਸ ਦੁੱਧ ਦਾ ਅਤੇ 1 ਚਮਚਾ ਵਿੱਚੋਂ ਅਰਜਨਾ ਪਾਊਡਰ ਇਹ ਪਾ ਕੇ ਉਬਾਲ ਕੇ ਜਦ 1 ਗਲਾਸ ਰਹਿ ਗਿਆ ਉਹ ਪੀ ਲਿਆ ਕਰੋ। ਇਹ ਵੀ ਦਿਲ ਕਮਜ਼ੋਰ ਹੋਵੇ, ਦਿਲ ਦੀਆਂ ਨਾੜੀਆਂ ਵੀ ਕਲੀਨ ਕਰਦਾ ਹੈਗਾ, ਦਿਲ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਇਹ। ਫਿਰ ਦਿਲ ਦੀ ਕਮਜ਼ੋਰੀ ਵਾਸਤੇ ਤੁਸੀਂ ਸੌਗੀ ਜਿਹੜੀ ਹੁੰਦੀ ਹੈ ਹਰੀ ਗ੍ਰੀਨ ਸੌਗੀ, ਉਹ ਤੁਸੀਂ ਆਪਣੇ ਲੈ ਕੇ ਥੋੜ੍ਹੀ ਉਹ ਗੁਲਾਬ ਜਲ ਦੇ ਵਿੱਚੋਂ ਭਿਓ ਕੇ ਰੱਖਣੀ। ਗੁਲਾਬ ਜਲ ਨਾਲ ਭਿਓ ਕੇ ਫਿਰ ਤੁਸੀਂ ਜਦ ਫੁੱਲ ਗਈ ਉਹ ਤੁਸੀਂ ਆਪਣੇ 25-30 ਦਾਣੇ ਸੌਗੀ ਦੇ ਰੋਜ਼ ਖਾ ਲਿਆ ਕਰੋ। ਐਨ ਬਹੁਤ ਵਧੀਆ ਚੀਜ਼ ਹੈਗੀ ਜੀ, ਐਨ ਚੰਗੀ ਤਰ੍ਹਾਂ ਚਬਾ ਕੇ ਖਾ ਲਈ ਇਹਦੇ ਨਾਲ। ਜਾਂ ਫਿਰ ਜੇ ਸਾਰੇ ਦਿਲ ਦੀ ਕਮਜ਼ੋਰੀ ਵਾਸਤੇ ਤੁਸੀਂ ਥੋੜ੍ਹਾ ਜਿਹਾ ਗੁੜ ਲੈ ਕੇ 1 ਚੁਟਕੀ ਆਪਣੇ ਹਿੰਗ ਉਹ ਵੀ ਮਿਕਸ ਕਰਕੇ ਉਹ ਤੁਸੀਂ ਖਾਣ ਲੱਗ ਜਾਓ,
ਇੱਕ ਵਾਰੀ ਸਵੇਰ ਨੂੰ ਖਾ ਲਈ, ਇੱਕ ਵਾਰੀ ਸ਼ਾਮ ਨੂੰ। ਜੀ। 1 ਮਹੀਨਾ ਖਾ ਕੇ ਦੇਖੋ, ਤੁਹਾਨੂੰ ਐਨ ਪਤਾ ਲੱਗ ਜੂਗਾ ਦਿਲ ਮੇਰਾ ਐਨ ਵਧੀਆ ਬਣ ਗਿਆ ਜੀ। ਹਾਂਜੀ। ਇਹ ਬਹੁਤ ਵਧੀਆ ਚੀਜ਼ ਹੈ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਤੇ ਅਗਲੇ ਵੀਕ ਸਹੀ। ਜੀ ਜ਼ਰੂਰ ਜੀ, ਥੈਂਕ ਯੂ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਜਗਵੀਰ ਸਿੰਘ ਜੀ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਨੁਸਖੇ। ਇਹੀ ਪ੍ਰੋਗਰਾਮ ਐਤਵਾਰ ਨੂੰ ਵੀ ਤੁਸੀਂ ਰਿਪੀਟ ਰਾਤ ਨੂੰ ਸੁਣ ਸਕਦੇ ਆ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।